ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਦੇਖਦੇ ਸਾਰੇ ਮਿੱਤਰਾਂ ਨੂੰ ਜੀ ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ। ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਜੀ ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿਉਂਕਿ ਜਿਹੜੀ ਪਿਛਲੀ ਵੀਡੀਓ ਸੀਗੀ ਜਿਹਦੇ ਵਿੱਚ ਅਸੀਂ ਦੱਸਿਆ ਸੀਗਾ ਤੁਹਾਨੂੰ ਵੀ ਸਾਡੇ ਜਿਹੜਾ ਇਹ ਨੁਕਸਾਨ ਹੋਇਆ ਸੀ, ਤਿਲ ਚੋਰੀ ਹੋਏ ਸੀ, ਉਹਦੀ ਜਿਹੜੀ ਅਪਡੇਟ ਵੀ ਰਾਣਾ ਸਾਹਿਬ ਹਾਂ ਉਹ ਜ਼ਰੂਰੀ ਆ। ਉਹ ਕਿਉਂ ਵੀ ਇੰਨੀ ਮੁਹੱਬਤ ਵੀ ਮੇਰੇ ਕੋਲ ਉਹ ਲਫ਼ਜ਼ ਨਹੀਂ ਹੈਗੇ ਵੀ ਮੈਂ ਕਿੱਦਾਂ ਕਰਕੇ ਗੱਲਬਾਤ ਕਰਾਂ, ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ। ਵੀ ਕਮੈਂਟ, WhatsApp ਤੇ ਮੈਸੇਜ, WhatsApp ਤੇ ਕਾਲਾਂ, ਉਂਝ ਕਾਲਾਂ, ਜਿਹੜੇ ਮੇਰੇ ਇੱਥੇ ਲਾਗੇ ਧਾਗੇ ਜਿੰਨੇ ਵੀ ਸਾਡੇ ਵੀਰ ਸੀਗੇ, ਜਿਵੇਂ ਮੇਰਾ ਪਿੰਡ ਹੈਗਾ, ਸਾਰੇ ਦੋਸਤ ਮਿੱਤਰ ਹੋਰ ਵੀ ਜਿਹਨੂੰ ਜਿਹਨੂੰ ਵੀ ਪਤਾ ਲੱਗਿਆ ਨਾ, ਉਹਨੇ ਰਾਣਾ ਸਾਹਿਬ ਅਫਸੋਸ ਵੀ ਕੀਤਾ, ਗਮ ਵੀ ਕੀਤਾ, ਆਏ ਵੀ, ਪੁੱਛਿਆ ਦੱਸਿਆ ਤੇ ਹੁਣ ਤੱਕ ਵੀ ਪੁੱਛਦੇ ਦੱਸਦੇ ਆ। ਪਰ ਜਿਹੜਾ ਸਾਡਾ ਟੱਬਰ ਸੀਗਾ, ਇਹ ਤਾਂ ਮੈਨੂੰ ਬਿਲਕੁਲ ਵੀ ਉਹ ਗੱਲ ਤਾਂ ਹਰ ਬੰਦਾ ਹੀ ਕਰਦਾ ਵੀ ਸਰਮਾਇਆ ਅਸਲ ਦੇ ਵਿੱਚ ਜਿਹੜਾ ਹੈ ਨਾ ਉਹ ਯਾਰ ਬੇਲੀ ਹੁੰਦੇ ਆ। ਤੇ ਯਕੀਨ ਕਰੋ ਇਸ ਗੱਲ ਦਾ ਅਹਿਸਾਸ ਵੀ ਬਿਲਕੁਲ ਹੋਇਆ ਵੀ ਬਿਲਕੁਲ ਇਦਾਂ ਹੀ ਗੱਲ ਆ। ਫੇਸਬੁੱਕ, ਟਿਕਟੋਕ ਉਹ ਪਲੇਟਫਾਰਮ ਇੱਕ ਲਹਿਦਾ ਪਲੇਟਫਾਰਮ ਆ, ਪਰ ਉਹ ਜਿਹੜੇ ਸਾਡੇ ਜਿੰਨੇ ਵੀ ਮਿੱਤਰ ਆ, ਜਿੰਨਾ ਸਾਡਾ 13,000 ਦਾ ਟੱਬਰ ਆ YouTube ਦੇ ਉੱਤੇ ਹੋ ਗਿਆ ਨਾ, ਜਿੰਨੇ ਇਹ ਸਾਡੇ ਨਾਲ ਜੁੜੇ ਹੋਏ ਆ ਤੇ ਇਦਾਂ ਹੀ ਦੂਸਰਿਆਂ ਨਾਲ ਵੀ ਮੁਹੱਬਤ ਕਰਦੇ ਹੋਣੇ ਆ, ਤੇ ਸਾਡੇ ਨਾਲ ਜਿੰਨੀ ਮੁਹੱਬਤ ਕਰਦੇ ਆ ਅਸੀਂ ਤਾਂ ਆਪਣੀ ਗੱਲ ਕਰਾਂਗੇ ਵੀ ਜਿੱਦਾਂ ਮੈਂ ਪਹਿਲਾਂ ਕਿਹਾ ਮੇਰੇ ਕੋਲ ਲਫ਼ਜ਼ ਨਹੀਂ ਹੈਗਾ ਵੀ ਤੁਹਾਡਾ ਮੈਂ ਕਿੱਦਾਂ ਕਰਕੇ ਸ਼ੁਕਰੀਆ ਅਦਾ ਕਰਾਂ। ਤੇ ਜਿੱਦਾਂ ਕਿ ਮੈਂ ਪਿਛਲੀ ਵੀਡੀਓ ਬਣਾਈ ਸੀਗੀ, ਮੈਂ ਇਹ ਗੱਲ ਕੀਤੀ ਸੀਗੀ ਵੀ ਅੱਲਾਹ ਪਾਕ ਇਹਦਾ ਨੇਮਲ ਬਦਲ ਜਿਹੜਾ ਹੈ, ਕਿਉਂ ਜੀ ਰਾਣਾ ਸਾਹਿਬ, ਪਤਾ ਨਹੀਂ ਕਿਧਰੋਂ ਕਰਕੇ ਦੇ ਦੇ। ਤੇ ਉਹ ਵੀ ਜਨਾਬ ਜੀ ਉਹ ਗੱਲ ਮੇਰੀ ਬਿਲਕੁਲ ਮੇਰੇ ਮੂੰਹ ਚੋਂ ਜਿੱਦਾਂ ਨਿਕਲੀ ਸੀ ਉਹ ਉਦਾਂ ਹੀ ਆ। ਤੇ ਮੈਂ ਕਈ ਵਾਰ ਇਹ ਸੋਚਿਆ ਰਾਣਾ ਸਾਹਿਬ ਕਈ ਨਾਮਾਂ ਪਿੱਛੇ ਜਿੱਦਾਂ ਕਿ ਅਸਲਮ ਖਾਨ ਵਕਾਰ ਸਾਹਿਬ ਆ, ਇਹਨਾਂ ਦੇ ਨਾਲ ਵਕਾਰ ਜਿਹੜਾ ਨਾ ਇਹ ਇਵੇਂ ਨਹੀਂ ਲੱਗਾ ਹੋਇਆ। ਇਹ ਰਾਣਾ ਸਾਹਿਬ ਕਿਸੇ ਗੱਲ ਦੀ ਵਜ੍ਹਾ ਤੋਂ ਹੀ ਇਹ ਲੱਗਦਾ ਹੁੰਦਾ। ਇਦਾਂ ਹੀ ਕੁਝ ਨਾਮ ਹੁੰਦੇ ਆ, ਅਜ਼ੀਜ਼ ਹੋ ਗਿਆ ਹੈ, ਤੇ ਮਹਿਬੂਬ ਹੋ ਗਿਆ। ਉਹ ਜਿਹੜੇ ਅਜ਼ੀਜ਼ ਹੁੰਦੇ ਆ ਨਾ ਉਹ ਰਹਿਮਾਨ ਦੇ ਵੀ ਅਜ਼ੀਜ਼ ਹੁੰਦੇ ਆ, ਤੇ ਫਿਰ ਉਹ ਜਿਹੜੀ ਰੱਬ ਦੀ ਮਖਲੂਕ ਆ ਨਾ ਉਹਨਾਂ ਦੇ ਵੀ ਉਹ ਅਜ਼ੀਜ਼ ਬਣ ਜਾਂਦੇ ਆ। ਰਾਣਾ ਸਾਹਿਬ ਮੈਨੂੰ ਮੈਸੇਜ ਆਇਆ ਵੀ ਇਹ ਚੋਰੀ ਜਿਹੜੀ ਆ ਨਾ ਵੀ ਇਹ ਮੈਨੂੰ ਮੈਸੇਜ ਲੱਭਾ, ਇਹ ਮੈਂ ਇਹ ਤੁਹਾਨੂੰ ਇੱਕ ਜਿਵੇਂ ਕਹਿੰਦੇ ਆ ਨਤੀਜਾ ਕੱਢ ਕੇ ਦੇਣ ਲੱਗਾ ਵੀ ਮੈਨੂੰ ਇਹ ਮੈਸੇਜ ਲੱਭਾ ਵੀ ਆ ਤੇ ਹਕੀਕਤ ਵੀ ਆ ਵੀ ਉਹਨਾਂ ਨੇ ਕਿਹਾ ਇੰਝ ਸਮਝ ਵੀ ਇਹ ਚੋਰੀ ਜਿਹੜੀ ਆ ਇਹ ਤੇਰੀ ਨਹੀਂ ਹੋਈ ਤੇ ਜਿਹਨੂੰ ਕੋਈ ਜ਼ਰੂਰਤ ਸੀਗੀ ਉਹ ਲੈ ਗਿਆ। ਦੇਖੋ ਜੀ ਜ਼ਮੀਨੀ ਹਕੀਕਤਾਂ ਇਹ ਹੈਗੀਆਂ ਵੀ ਇਹਦੇ ਚ ਇੱਜ਼ਤ ਬੇਇੱਜ਼ਤੀ ਦਾ ਮਾਮਲਾ ਵੀ ਹੁੰਦਾ, ਨੁਕਸਾਨ ਬੰਦੇ ਦੇ ਪੂਰੇ ਹੋ ਜਾਂਦੇ ਆ, ਹੋਰ ਪਾਸੋਂ ਵੀ ਲੱਭ ਜਾਂਦੇ ਆ, ਤੇ ਮਾਲਕ ਦੇ ਵੀ ਅਤਾ ਵੀ ਕਰ ਦਿੰਦਾ, ਮਾਲਕ ਕਿਸੇ ਹੋਰ ਪਾਸੋਂ ਉਹਦੇ ਜ਼ਰੀਏ ਪਤਾ ਨਹੀਂ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਬੰਦੇ ਨੂੰ ਨਵਾਜ਼ਦਾ, ਇਹ ਸਿਰਫ ਮਾਲਕ ਹੀ ਜਾਣਦਾ। ਤੇ ਫਿਰ ਇਹ ਚੋਰੀ ਜਿਹੜੀ ਹੈ ਬੇਇੱਜ਼ਤੀ ਵੀ ਹੁੰਦੀ ਹੈ ਕਿਸਮ ਦੀ ਰਾਣਾ ਸਾਹਿਬ, ਇਹ ਭਰਮੀ ਜੀ ਹੁੰਦੀ ਹੈ, ਇਹ ਭਰਮੀ ਹੁੰਦੀ ਹੈ, ਇਹ ਲਾਦ ਹੁੰਦੀ ਹੈ। ਸਾਡੇ ਪੰਜਾਬੀ ਦੇ ਵਿੱਚ ਇੱਕ ਲਫ਼ਜ਼ ਹੈ ਵੀ ਇਹ ਲਾਦ ਹੁੰਦੀ ਹੈ ਬੰਦੇ ਦੀ, ਬੰਦੇ ਦਾ ਲੰਘ ਲੈਣ ਵਾਲੀ ਗੱਲ ਹੋ ਜਾਂਦੀ ਹੈ ਵੀ ਯਾਰ ਆ ਬੰਦਾ ਕਿੰਨੇ ਕੁ ਪਾਣੀ ਦੇ ਵਿੱਚ ਹੈਗਾ। ਤੇ ਵਾਕਈ ਇਹ ਗੱਲ ਸਾਨੂੰ ਵੀ ਬੜੀ ਮਹਿਸੂਸ ਹੋਈ ਹੈ ਤੇ ਉਸ ਦਿਨ ਦੀ ਇਹ ਸਾਨੂੰ ਹੋ ਵੀ ਰਹੀ ਹੈ, ਅਸੀਂ ਮਗਰਾ ਵੀ ਇਹਦਾ ਕਰਦੇ ਪਏ ਹਾਂ। ਤੇ ਚਲੋ ਇਹ ਗੱਲਾਂ ਤਾਂ ਇਹ ਤੁਹਾਡੇ ਨਾਲ ਇਹ ਸਾਂਝ ਕਰ ਲਈ ਆ। ਬਾਕੀ ਇਹ ਇੰਝ ਹੀ ਆ ਵੀ ਮੈਂ ਤਾਂ ਇੰਝ ਸਮਝਦਾ ਵੀ ਇਹ ਮੇਰਾ ਨੁਕਸਾਨ ਸੀਗਾ ਜਿਹੜਾ ਜੀ ਉਹ ਰੱਬ ਨੇ ਉਹ ਪੂਰਾ ਕਰਤਾ। ਇੰਨਾ ਮੇਰਾ ਸਰਮਾਇਆ, ਇੰਨੇ ਸਾਡੇ ਸੱਜਣ ਮਿੱਤਰ ਜਿਹੜਾ ਸਾਡਾ ਟੱਬਰ ਹੈਗਾ ਆ ਇਹ ਭਾਈ ਜੀ। ਰਾਣਾ ਸਾਹਿਬ ਤੁਸੀਂ ਇਸ ਬਾਰੇ 'ਚ ਕੀ ਗੱਲ ਕਰਨਾ ਚਾਹੁੰਦੇ ਆ? ਇਹ ਜਿਹੜੀ ਤੂੰ ਗੱਲ ਕੀਤੀ ਨਾ ਵੀ ਬੇਭਰਮੀ ਵਾਲੀ, ਮੈਨੂੰ ਯਾਦ ਆ ਗਿਆ ਸਾਡੇ ਇੱਕ ਦੋਸਤ ਹੈ ਸਿਆਸਤਦਾਨ ਆ, ਬੜੇ ਦਰਵੇਸ਼ ਬੰਦੇ, ਸਿਆਸਤ ਦੇ ਬਹੁਤ ਘੱਟ ਦਰਵੇਸ਼ ਬੰਦੇ ਰਹਿ ਗਏ ਆ। ਤੇ ਕੋਈ 25-30 ਸਾਲ ਪਹਿਲੇ ਨਾ ਉਹਨਾਂ ਦੀ ਕਾਰ ਨਾ ਕਿਸੇ ਨੇ ਖੋਲੀ। ਅੱਛਾ ਜੀ। ਉਹਨਾਂ ਨੇ ਕਿਹਾ ਯਾਰ ਨਾ ਵੀ ਸਾਡਾ ਮਲੰਗਾਂ ਦਾ ਇਹੀ ਹੈ, ਸਵਾਰੀ ਆ ਤੇ ਕਾਹਨੂੰ ਠੂਠਾ ਯਾਨੀ ਕਿ ਨਾ ਪੁੱਠਾ ਕਰਦੇ ਆ, ਤੂੰ ਹੋਰ ਰਹਿਣ ਦੋ। ਉਹਨੇ ਕਿਹਾ ਨਹੀਂ ਜੀ ਇਹ ਕਿਰਾਇਆ ਫੜੋ ਤੇ ਤੁਸੀਂ ਅਗਲੇ ਸਟਾਪ ਤੇ ਜਿਹੜਾ ਨਾ ਚੜ੍ਹ ਜਾਓ। ਤੇ ਕੁਛ ਦਿਨਾਂ ਤੋਂ ਬਾਅਦ ਫਿਰ ਗੱਡੀ ਵੀ ਤੇ ਬੰਦੇ ਵੀ ਜਿਹੜੇ ਆ ਫੜੇ ਗਏ। ਤੇ ਉਹਨੇ ਕਿਹਾ ਵੀ ਅਸੀਂ ਕਿਹਾ ਸੀ ਵੀ ਯਾਰ ਜਾਂਦੀ ਕਰੋ,
ਹੈ ਵੀ ਐਵੇਂ ਬੇਭਰਮੀ ਜਿਹੜੀ ਆ ਨਾ ਵੀ ਸਫੈਦ ਪੋਸ਼ੀ ਆ ਬਰਕਰਾਰ ਆ, ਸਾਨੂੰ ਕਾਹਨੂੰ ਪੈਦਲ ਕਰਨ ਲੱਗੇ ਵੀ ਸਾਡੇ ਕੋਲ ਹੋਰ ਕਿਹੜੇ ਐਸਟ ਬਹੁਤੇ ਹੈ ਤੇ ਉਹ ਹਿਸਾਬ ਹੁੰਦਾ ਕਈ ਵਾਰੀ ਯਾਨੀ ਕਿ ਜਿਹੜਾ ਅਗਲੇ ਬੰਦੇ ਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਯਾਰ ਇਹ ਸਿਰਫ ਰੁਪਈਏ ਪੈਸੇ ਦਾ ਨਹੀਂ ਹੈ ਇਹ ਬੇਭਰਮੀ ਵੀ ਜਿਹੜੀ ਆ ਨਾ ਇਹ ਬੜੀ ਆ ਔਰ ਉਹ ਫਿਰ ਬੰਦੇ ਨੂੰ ਸਾਰੀ ਉਮਰ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਲੇਕਿਨ ਉਹ ਬੰਦੇ ਨੂੰ ਉਹ ਇੱਕ ਜਿਹੜਾ ਵਾਕਿਆ ਹੁੰਦਾ ਨਾ ਉਹ ਸਾਰੀ ਉਮਰ ਨਹੀਂ ਹੋਣਾ। ਮੋਬਾਈਲ ਕੋਈ ਗਨ ਪੁਆਇੰਟ ਤੇ ਕੋਈ ਲੈ ਜਾਂਦਾ ਵਾ ਜਾਂ ਪੈਸੇ ਖੋਹ ਲੈਂਦਾ ਉਹ ਬੰਦਾ ਸਾਰੀ ਉਮਰ ਬੰਦੇ ਨੂੰ ਯਾਦ ਰਹਿੰਦਾ ਕਿ ਯਾਰ ਉਹ ਬੰਦੇ ਨੇ ਨਾ ਕਿਉਂਕਿ ਦੱਸਾਂ ਕਿਆ ਵਾ ਜਦੋਂ ਕੋਈ ਬੰਦਾ ਜ਼ਿੱਚ ਕਰਦਾ ਨਾ ਕਿਸੇ ਵੀ ਬੰਦੇ ਨੂੰ ਉਹ ਬੰਦੇ ਨੂੰ ਭੁੱਲਦਾ ਨਹੀਂ ਹੈ ਕਿ ਯਾਰ ਉਹ ਬੰਦੇ ਨੇ ਆਪਣੀ ਮਰਜ਼ੀ ਨਾਲ ਤਾਂ ਕੋਈ ਦੇਖੋ ਜੀ ਉਹ ਮੇਲਿਆਂ ਠੇਲਿਆਂ ਤੇ ਵੀ ਲੋਕ ਲੱਖਾਂ ਕਰੋੜਾਂ ਰੁਪਏ ਜਿਹੜਾ ਕਵਾਲਾਂ ਤੇ ਵੀ ਲੁਟਾ ਦਿੰਦੇ ਆ ਹੈ ਲੇਕਿਨ ਜੇ ਜਿਹੜਾ ਖੋਹਣ ਵਾਲਾ ਕੰਮ ਹੁੰਦਾ ਨਾ ਜਿਹੜਾ ਖੋਇਆ ਹੋਇਆ ਨਹੀਂ ਭੁੱਲਦਾ ਹੈ। ਮੈਂ ਉਹੀ ਗੱਲ ਅੱਗੇ ਕੀਤੀ ਵੀ ਜਿੱਦਾਂ ਬੰਦੇ ਦੇਖੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਮੈਂ ਵੀ ਰਾਣਾ ਸਾਹਿਬ ਬੰਦੇ ਮਰ ਜਾਂਦੇ ਆ ਦੁਨੀਆ ਤੋਂ ਚਲੇ ਜਾਂਦੇ ਹੈਗੇ ਆ ਤੇ ਜਿਹੜਾ ਕੋਈ ਬੰਦਾ ਕਿਸੇ ਬੰਦੇ ਦੇ ਹੱਥੋਂ ਹੋ ਜਾਵੇ ਨਾ ਤੇ ਫਿਰ ਉਹਦੀ ਦੁਸ਼ਮਣੀ ਪੈ ਜਾਂਦੀ ਆ ਉਹਦਾ। ਤੇ ਬਾਕੀ ਜਿਹੜੀ ਗੱਲ ਪੁੱਛਣ ਵਾਲੀ ਆ ਮੈਂ ਲਾਹੌਰ ਗਿਆ ਮੈਨੂੰ ਸਾਰਿਆਂ ਤੋਂ ਜ਼ਿਆਦਾ ਇਸੇ ਗੱਲ ਦਾ ਹੀ ਜਿਹੜਾ ਵਾ ਨਾ ਖਾਲਦ ਹੁੰਦੇ ਕਹਿੰਦੇ ਤੇਲਾਂ ਦਾ ਕੀ ਬਣਿਆ ਉਹ ਤਿਲ ਕਿੰਨੇ ਸੀ ਸਾਰੇ ਯਾਨੀ ਕਿ ਜਿਹੜਾ ਵਾ ਨਾ ਕਿਸ ਤਰ੍ਹਾਂ ਕਿਹੜੇ ਕਿੱਲੇ ਉਹ ਨੇੜੇ ਵਾਲੇ ਚ ਸੀ ਕਿ ਦੂਰ ਵਾਲੇ ਸੀ ਕਿਸ ਤਰ੍ਹਾਂ ਯਾਨੀ ਕਿ ਇਹੀ ਯਾਨੀ ਕਿ ਗੱਲ ਜਿਹੜੀ ਹੈ ਨਾ ਤੇਲਾਂ ਦੀ ਥੋੜੀ ਜ਼ਿਆਦਾ ਚੱਲਦੀ ਰਹੀ ਹਰ ਜਗ੍ਹਾ। ਰਾਣਾ ਸਾਹਿਬ ਜਦੋਂ ਬੰਦੇ ਕੋਈ ਇਦਾਂ ਕਰਕੇ ਰਾਣਾ ਤੈयब ਸਾਹਿਬ ਆ ਜੀ ਹੈ ਗੁਜਰਾਂ ਵਾਲੇ ਤੋਂ ਰਾਣਾ ਸਾਹਿਬ ਵਜ਼ੀਰਾਬਾਦ ਤੋਂ ਹੈ ਨਿੱਕਾ ਵੀਰ ਕਰਕੇ ਗੱਲ ਕੀਤੀ ਛੋਟਾ ਵੀਰ ਕਰਕੇ ਮੈਂ ਘਰ ਚੋਂ ਵੱਡਾ ਜੀ ਹੈ ਤੇ ਜਦੋਂ ਉਹ ਗੱਲ ਕਰਦੇ ਆ ਵੀ ਛੋਟੇ ਵੀਰ ਤੂੰ ਪਰੇਸ਼ਾਨ ਨਹੀਂ ਹੋਣਾ ਹੈ ਰਾਣਾ ਸਾਹਿਬ ਕਹਾਣੀ ਤਾਂ ਮੁੱਕ ਗਈ ਗੱਲ ਤਾਂ ਖਤਮ ਹੋ ਗਈ ਨਜ਼ਰ ਸਾਹਿਬ ਆ ਮੈਂ ਕਹਿੰਦਾ ਵੀ ਜੇ ਨਾਮ ਲੈਣ ਲੱਗ ਜਾ ਤਾਂ ਉਹ ਤਾਂ ਫਿਰ ਲੰਬੀ ਇੱਕ ਲਿਸਟ ਹੈਗੀ ਆ ਨਾ। ਬਾਕੀ ਅੱਲਾਹ ਤਾਲਾ ਦਾ ਵੀ ਸ਼ੁਕਰ ਆ ਜੀ ਉਸ ਮਾਲਕ ਦਾ ਸ਼ੁਕਰ ਆ ਸਿਰਫ ਇੰਨੀ ਹੈਗੀ ਆ ਵੀ ਸਾਨੂੰ ਇਸ ਗੱਲ ਦੀ ਤਾਂਘ ਹੈਗੀ ਆ ਵੀ ਮਾਲਕ ਸਾਡੇ ਉਹ ਚੋਰ ਸਾਨੂੰ ਲੁਕਾ ਦੇਵੇ ਸਾਨੂੰ ਪਤਾ ਲੱਗ ਜੇ ਵੀ ਸਾਡੇ ਨਾਲ ਇਹ ਕਿਹਨੇ ਕੀਤਾ ਤੇ ਕੋਈ ਗੱਲ ਨਹੀਂ ਅਸੀਂ ਵੀ ਜਿੱਦਾਂ ਮਾਲਕ ਦੇਖੋ ਜੀ ਮੈਂ ਅੱਗੇ ਵੀ ਗੱਲ ਕੀਤੀ ਆ ਰਾਣਾ ਸਾਹਿਬ ਇੱਥੇ ਲਾਲਾ ਸਰਵਰ ਸਾਹਿਬ ਹੁੰਦੇ ਸੀਗੇ ਅੱਲਾ ਉਹਨਾਂ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮਕਾਮ ਦੇਵੇ ਨਾਰਵੇ ਰਹਿੰਦੇ ਹੁੰਦੇ ਸੀ ਬਿਲਕੁਲ ਉਹ ਇੱਥੇ ਆ ਗਏ ਅਸੀਂ ਜਿੱਦਾਂ ਆਪਾਂ ਬਹਿੰਦੇ ਉੱਠਦੇ ਆ ਅਸੀਂ ਵੀ ਬਹਿੰਦੇ ਉੱਠਦੇ ਹੁੰਦੇ ਸੀਗੇ ਜੀ। ਰਾਣਾ ਸਾਹਿਬ ਉਹਨਾਂ ਕੋਲ ਜਿਹੜੇ ਬੰਦੇ ਨੇ ਆਣਾ ਨਾ ਕੋਈ ਸਵਾਲ ਲੈ ਕੇ ਵੀ ਆ ਮੈਨੂੰ ਮੰਜੀਆਂ ਲੈ ਦੋ ਮੇਰੀ ਬੱਚੀ ਦਾ ਵਿਆਹ ਆ ਮੇਰੇ ਆ ਹੈ ਉਹਦੇ ਰਾਣਾ ਸਾਹਿਬ ਉਸੇ ਟਾਈਮ ਨਾ ਕਮਰ ਕੱਸ ਲੈਣੀ ਤੇ ਉਹ ਗੱਲ ਪੂਰੀ ਕਰਨ ਦੇ ਪਿੱਛੇ ਲੱਗ ਗਏ। ਫਿਰ ਜਿੱਦਾਂ ਇੱਕ ਗਰੁੱਪ ਹੁੰਦਾ ਬੰਦਾ ਹਰ ਤਰ੍ਹਾਂ ਦਾ ਮੌਜੂਦ ਹੁੰਦਾ ਗਰੁੱਪਾਂ ਦੇ ਵਿੱਚ ਦੋਸਤੀਆਂ ਯਾਰੀਆਂ ਦੇ ਵਿੱਚ ਉਹ ਇਦਾਂ ਹੀ ਨਾ ਉਹ ਕੋਈ ਨਾ ਕੋਈ ਇਹ ਕਹਿ ਦਿੰਦਾ ਵੀ ਲਾਲਾ ਜੀ ਇਹ ਕੀ ਤੂੰ ਕੀ ਕਰ ਰਹੇ ਆ ਤੁਸੀਂ ਐਵੇਂ ਤੁਸੀਂ ਨਾ ਪੁੱਛ ਉਹਨੇ ਕਿਹਾ ਗੱਲ ਸੁਣ ਲਓ ਮੇਰੀ ਇਹ ਜਿਹੜਾ ਬੰਦਾ ਮੇਰੇ ਕੋਲ ਆਇਆ ਇਹ ਤੂੰ ਕੀ ਸਮਝਦਾ ਵੀ ਐਵੇਂ ਆ ਗਿਆ ਇੱਕ ਲਾਇਆ ਗਿਆ ਇੱਕ ਲਾਇਆ ਕਿਹਨੇ ਆ ਇਹ ਨੀਲੀ ਛੱਤ ਵਾਲੇ ਨੇ ਲਾਇਆ ਮੇਰੇ ਰਿਜ਼ਕ ਦੇ ਵਿੱਚ ਇਹਦਾ ਰਿਜ਼ਕ ਆਇਆ ਫਿਰ ਉੱਪਰੋਂ ਇਹ ਆ ਵੀ ਇਹ ਮੇਰੇ ਅੰਦਰ ਵੀ ਇਹ ਗੱਲ ਪਾਈ ਆ ਵੀ ਯਾਰ ਇਹਨੂੰ ਇਹਦਾ ਇਹ ਜ਼ਿੰਮੇਵਾਰੀ ਜਿਹੜੀ ਉੱਪਰੋਂ ਲੱਗੀ ਹੈ ਇਹ ਜ਼ਿੰਮੇਵਾਰੀ ਉੱਪਰੋਂ ਲੱਗੀ ਹੈ ਤੇ ਇਹ ਤਾਂ ਮਾਲਕ ਦੇ ਕੰਮ ਆ ਜੀ ਇਹ ਚੱਲਦਾ ਚਲਾਉਂਦਾ ਰਹਿੰਦਾ ਉਹਦੀ ਖੇਡ ਰਚਾਈ ਹੋਈ ਆ ਤੇ ਉਹ ਚੱਲ ਰਹੀ ਹੈ ਜੀ। ਫਿਰ ਇੱਕ ਵਾਰੀ ਜੀ ਮੈਂ ਸਾਰੇ ਦੋਸਤਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਮਿਹਰਬਾਨੀ ਜਨਾਬ। ਅੱਛਾ ਰਾਣਾ ਸਾਹਿਬ ਤੁਹਾਡਾ ਲਾਹੌਰ ਤੁਸੀਂ ਲਾਹੌਰ ਚਲੇ ਗਏ ਅੰਜਮ ਸਰੋਇਆ ਸਾਹਿਬ ਵੀ ਆਏ ਸੀ ਤੁਸੀਂ ਵੀਡੀਓ ਸਾਰਿਆਂ ਨੇ ਉਹ ਦੇਖੀ ਹੋਈ ਹੋਣੀ ਆ ਅਸੀਂ ਉਹਨਾਂ ਦੇ ਵੀ ਜਨਾਬ ਉਹਨਾਂ ਦੀ ਮੁਹੱਬਤ ਦਾ ਵੀ ਅਸੀਂ ਬਹੁਤ ਇਹਤਰਾਮ ਕਰਦੇ ਹਾਂ ਤੇ ਰਾਣਾ ਸਾਹਿਬ ਤਾਂ ਹੈ ਨਹੀਂ ਸੀ ਲਾਹੌਰ ਗਏ ਹੋਏ ਸੀ। ਰਾਣਾ ਸਾਹਿਬ ਲਾਹੌਰ ਦੇ ਸਫ਼ਰ ਦੇ ਬਾਰੇ ਸੁਣਾਓ ਇਹ ਤਾਂ ਚਲੋ ਚੱਲਦਾ ਉਹ ਲਾਹੌਰ ਭਾਣਜਾ ਹੀ ਆਪਣਾ ਤੈयब ਹੈ ਉਹਨੇ ਲੈਣਾ ਸੀ ਦਾਖਲਾ ਉੱਥੇ ਲਾਹੌਰ ACCA 'ਚ ਹੈ ਤੇ ਉੱਥੇ CFE ਕਾਲਜ ਜਿਹੜਾ ਨਾ ਆਪਣੇ ਕਜ਼ਨ ਹੈ ਰਾਣਾ ਨਵੀਦ ਹੈ ਉਹ ਹੈ ਉਸ ਕਾਲਜ 'ਚ ਯਾਨੀ ਕਿ ਜਿਹੜਾ ਵਾ ਨਾ ਤੇ ਉਹ ਫਿਰ ਇੱਥੇ ਮੇਰੀ ਡਿਊਟੀ ਘਰ ਵਾਲਿਆਂ ਨੇ ਲਾਤੀ ਵੀ ਨਹੀਂ ਜੀ ਤੁਸੀਂ ਉਹਨਾਂ ਨੂੰ ਨਾ ਛੱਡ ਕੇ ਆਓ ਹੋਸਟਲ ਵਗੈਰਾ ਦਾ ਉਹਨਾਂ ਦਾ ਵੀ ਲਾਹੌਰ ਰਹੇ ਆ ਇਸ ਕਰਕੇ ਹੁਣ ਲਾਹੌਰ 'ਚ ਜਦ ਮੈਂ ਹੁਣ ਕਾਫੀ ਅਰਸੇ ਬਾਅਦ ਪਹਿਲੇ ਅੰਜਮ ਨਾਲ 2 ਦਫਾ ਗਏ ਆ ਉਦੋਂ ਫਿਰ ਉਹ ਗੱਲ ਆਪਣੀ ਗੱਲਾਂ ਗੁੱਲਾਂ 'ਚ ਯਾਨੀ ਕਿ ਆਲਾ ਦੁਆਲਾ ਦੇਖਣ ਦਾ ਕਈ ਵਾਰੀ ਰਾਤ ਨੂੰ ਗਏ ਰਾਤ ਨੂੰ ਆਏ ਤੁਸੀਂ ਵੀ ਦੇਖਿਆ ਹੀ ਇੱਕ ਦਫਾ ਬਹੁਤ ਆਪਾਂ ਧੁੰਦ 'ਚ ਫਸ ਗਏ ਸੀ ਜਦੋਂ ਦਸੰਬਰ ਜੇ 'ਚ ਸਾਰੀ ਰਾਤ ਹੀ ਸਫ਼ਰ ਹੈ ਐਤਕੀ ਗਿਆ ਤੇ ਦੇਖਿਆ ਨਾ ਹੁਣ
2-3 ਛਾਵਾਂ ਤਾਂ ਰਸਤੇ 'ਚ ਬੜਾ ਅੱਛਾ ਲੱਗਿਆ ਕਿ ਉਹ ਦਰਖਤ ਜਿਹੜੇ ਆ ਨਾ ਮੋਟਰਵੇ ਦੇ ਨਾਲ ਲੱਗੇ ਹੋਏ, ਉਹ ਜਦੋਂ ਅੱਜ ਤੋਂ 10 ਕੁ ਸਾਲ ਪਹਿਲੇ ਛੋਟੇ ਛੋਟੇ ਜਿਹੇ ਸੀ, ਹੁਣ ਉਹ ਕਾਫੀ ਛਾਂ ਵਾਲੀ ਬੜੀ ਹਰਿਆਲੀ ਜੀ, ਬੜਾ ਅੱਛਾ ਯਾਨੀ ਕਿ ਨਾ ਲੱਗਿਆ। ਪਰ ਲੇਕਿਨ ਜਦੋਂ ਦੂਰ ਯਾਨੀ ਕਿ ਕਈ ਏਰੀਏ ਐਸੇ ਸੀ ਵੀ ਜਿਸ ਤਰ੍ਹਾਂ ਸ਼ੇਖੂਪੁਰੇ ਦੇ ਨੇੜੇ ਜੀ ਨਾ ਏਰੀਏ, ਉੱਥੇ ਇੱਕ ਯਾਨੀ ਕਿ ਮੀਲਾਂ ਤੱਕ ਦਰਖਤ ਨਹੀਂ, ਮੂੰਜੀ ਮੂੰਜੀ ਵਾਲਾ ਜਿਹੜਾ ਸਾਡਾ ਕਿਤੇ ਵੱਟ ਤੇ ਬੜਾ ਯਾਨੀ ਕਿ ਹੈ ਯਾਰ ਵੀ ਇੱਥੇ ਕਿਸੇ ਬੰਦੇ ਨੇ ਜੇ ਛਾਂ 'ਚ ਇਸ ਦੁਪਹਿਰ 'ਚ ਬਹਿਣਾ ਹੋਵੇ ਹੈ ਵੀ ਕੋਈ ਬੈਠਣ ਲਈ ਛਾਂ ਕੋਈ ਨਹੀਂ ਹੈ ਵੀ, ਯਾਨੀ ਕਿ ਇੰਨਾ ਕਮਰਸ਼ਲਾਈਜੇਸ਼ਨ ਦੀ ਜਿਹੜੀ ਹੈ ਨਾ ਆ ਗਈ। ਫਿਰ ਅਗਲੇ ਪਾਸੇ ਜਿਹੜਾ ਹੈ ਅਮਰੂਦਾਂ ਵਾਲਾ ਮਸ਼ਹੂਰ ਏਰੀਆ ਜਿਹੜਾ ਵਾ, ਉੱਥੇ ਦੇਖਿਆ ਕਿ ਵੀ ਕਾਫੀ ਸਾਰੇ ਆਬਾਦੀਆਂ ਦੀ ਵਜ੍ਹਾ ਤੋਂ ਪੁਰਾਣੇ ਬਾਗ ਖਤਮ ਹੋ ਗਏ, ਲੇਕਿਨ ਨਵੇਂ ਬਾਗ ਵੀ ਜਿਹੜੇ ਆ ਨਾ ਉਹ ਲੱਗ ਰਹੇ ਆ, ਹਰਿਆਲੀ ਯਾਨੀ ਕਿ ਜਿਹੜਾ ਵਾ ਨਾ ਹੈ। ਲਾਹੌਰ ਹੁਣ ਨਾ ਮੈਂ ਬਹੁਤ ਘੱਟ ਜਾਂਦਾ ਵਾਂ, ਯਾਨੀ ਕਿ ਲਾਹੌਰ ਨਾ ਹੁਣ ਇੰਝ ਲੱਗਦਾ ਕਿ ਅਜਨਬੀ ਜਿਹਾ ਸ਼ਹਿਰ, ਉਹਦੇ 'ਚ ਨਾ ਉਹ ਆਹਿਸਤਾ ਆਹਿਸਤਾ ਇੰਨੀ ਕੁ 2 ਚੀਜ਼ਾਂ ਨੇ ਖਾਸ ਤੌਰ 'ਤੇ ਨਾ, ਜਿਹੜੀ ਆ ਮੈਟਰੋ ਅਤੇ ਔਰੰਜ ਟ੍ਰੇਨ ਹੈ ਜਿਹੜੀ, ਇਹਨਾਂ ਨੇ ਬਿਲਕੁਲ ਹੀ ਉਹ ਲਾਹੌਰ ਦੀ ਸ਼ਕਲ ਹੀ ਨਾ ਜਿਹੜੀ ਆ ਮੇਰੇ ਹਿਸਾਬ ਵਿੱਚ ਤਾਂ ਵਿਗਾੜ ਦਿੱਤੀ। ਰਾਣਾ ਸਾਹਿਬ ਇਹਦਾ ਲੋਕਾਂ ਨੂੰ ਫਾਇਦਾ ਵੀ ਤਾਂ ਹੈਗਾ। ਫਾਇਦਾ ਯਾਰ, ਫਾਇਦੇ ਹੁੰਦੇ ਆ ਉਹਨਾਂ ਦੇ, ਕੁਛ ਨਾ ਕੁਛ ਐਸਾ ਹੋਣਾ ਚਾਹੀਦੇ ਆ ਫਾਇਦੇ, ਉਹਨੂੰ ਅਗਰ ਕਿਸੇ ਹੋਰ ਹਿਸਾਬ ਵਿੱਚ ਜਿਹੜਾ ਵਾ ਨਾ ਉਹ ਇੰਨੀ ਖਾੜ ਪਛਾੜ ਜੀ, ਯਾਨੀ ਕਿ ਹੁਣ ਜਦੋਂ ਪਹਿਲੇ ਲਾਹੌਰ ਜਾਈਦਾ ਸੀ ਨਾ, ਠੋਕਰ ਦਾ ਵਾ ਵੀ ਉੱਥੇ ਬੱਸਾਂ ਬੁੱਸਾਂ ਜਿਹੜੀਆਂ ਪਤਾ ਲੱਗ ਜਾਂਦਾ ਸੀ ਠੋਕਰ ਆ। ਉਸ ਤੋਂ ਬਾਅਦ ਫਿਰ 40 ਕੁ ਸਾਲ ਪਹਿਲੇ ਯਤੀਮਖਾਨਾ, ਪਹਿਲੇ ਬੱਸਾਂ ਇੱਧਰ ਦੀ ਬੰਦ ਰੋਡ 'ਤੇ ਆਉਂਦੀਆਂ ਸੀ, ਉਹ ਯਤੀਮਖਾਨੇ ਬੜੇ ਹੀ ਯਾਨੀ ਕਿ ਜਿਹੜਾ ਵਾ ਨਾ ਹੁਣ ਕੋਈ ਨਹੀਂ ਪਤਾ ਲੱਗਦਾ ਠੋਕਰ ਕਦੋਂ ਗੁਜ਼ਰ ਗਈ, ਯਤੀਮਖਾਨਾ ਕਦੋਂ, ਫਿਰ ਸਮਨਾਬਾਦ ਕਿੱਥੇ ਰਹਿ ਗਿਆ ਹੈ। ਬਲਕਿ ਈਵਨ ਸੈਕਟਰੀਏਟ ਯਾਨੀ ਕਿ ਜਿਹੜਾ ਵਾ ਨਾ ਉਹ ਬੜਾ ਹੈ ਸੀ, ਉਹ ਵੀ ਬਸ ਇੱਕ ਉੱਪਰ ਤੁਹਾਡੇ ਪੁਲ ਜਾ ਗੁਜ਼ਰ ਰਿਹਾ ਵਾ, ਨੀਚੇ ਤੁਸੀਂ ਯਾਨੀ ਕਿ ਜਿਹੜਾ ਵਾ ਨਾ ਐ ਆ। ਤੇ ਉਹ ਠੀਕ ਆ ਕਿ ਸਬਸਿਡਾਈਜ਼ ਹੈ ਆ, ਯਾਨੀ ਕਿ ਜਿਹੜਾ ਵਾ ਉਹ ਤਾਂ ਸਬਸਿਡਾਈਜ਼ ਉਂਝ ਵੀ ਕਿਸੇ ਹੋਰ ਹਿਸਾਬ ਵਿੱਚ ਵੀ ਹੋ ਸਕਦਾ ਸੀ, ਲੇਕਿਨ ਮੈਨੂੰ ਯਾਨੀ ਕਿ ਜ਼ਾਤੀ ਤੌਰ 'ਤੇ ਜਿਹੜਾ ਵਾ ਨਾ ਕਿ ਇੱਕ ਸ਼ਹਿਰ ਦਾ ਨਾ ਇੱਕ ਆਪਣਾ ਰੁੱਖ ਹੁੰਦਾ ਯਾਰ ਹੈ। ਉਹ ਮੁਹਾੜ ਹੁਣ ਬਾਹਰ ਦੇ ਸ਼ਹਿਰ ਦੇਖੋ ਨਾ ਤੁਸੀਂ, 100 ਸਾਲ 'ਚ ਵੀ ਉਹ ਸ਼ਹਿਰਾਂ ਦਾ ਯਾਨੀ ਕਿ ਮੁਹਾੜ ਨਹੀਂ ਚੇਂਜ ਹੋਇਆ ਹੈ ਵੀ ਬਿਲਡਿੰਗਾਂ ਠੀਕ ਆਪਣੇ ਤੌਰ 'ਤੇ ਯਾਨੀ ਕਿ ਜਿਹੜਾ ਨਾ ਬਣਦੀਆਂ ਰਹਿੰਦੀਆਂ ਬਿਲਡਿੰਗਾਂ, ਲੇਕਿਨ ਇੱਕ ਸ਼ਹਿਰ ਦਾ ਜਿਹੜਾ ਇੱਕ ਰੁੱਖ ਜਿਹਾ ਹੁੰਦਾ ਨਾ ਉਹ ਨਜ਼ਰ ਆਉਂਦਾ ਰਹਿੰਦਾ ਵਾ। ਹੁਣ ਯਾਨੀ ਕਿ ਉਹ ਨਾ ਲਾਹੌਰ ਦਾ ਰੁੱਖ ਬਹੁਤ ਹੀ ਯਾਨੀ ਕਿ ਜਿਹੜਾ ਵਾ ਨਾ ਜਿੱਥੇ ਜਿੱਥੇ ਵੀ ਇਹ 2 ਛਾਵਾਂ, ਉੱਥੇ ਤਾਂ ਬਿਲਕੁਲ ਹੀ ਯਾਨੀ ਕਿ ਜਿਹੜਾ ਵਾ ਨਾ ਉਹ ਚੇਂਜ ਹੋ ਗਿਆ ਵਾ। ਬਾਕੀ ਇਹ ਆ ਵੀ ਆਸਾਨੀਆਂ ਤਾਂ ਵਾਕਈ ਤੇਰੇ ਵਾਲੀ ਗੱਲ ਆ ਕਿ ਵੀ ਪਹਿਲੋਂ ਹੁੰਦਾ ਸੀ ਬਾਹਰ ਜਾਈਦਾ ਸੀ ਦੇਖੀਦਾ ਸੀ ਯਾਰ ਰਕਸ਼ਾ ਜਾਂ ਵੈਗਨ ਯਾਨੀ ਕਿ ਜਿਹੜਾ ਵਾ, ਹੁਣ ਉਹ ਜਾਂਦੇ ਹੋਏ ਤਾਂ ਅਸੀਂ ਆਪਣੀ ਆਦਤ ਜੇ 'ਚ ਯਾਨੀ ਕਿ ਜਿਹੜਾ ਵਾ ਨਾ ਰਕਸ਼ੇ 'ਚ ਬੈਠੇ ਚਲੇ ਗਏ, ਬਾਅਦ 'ਚ ਵਾਪਸੀ 'ਤੇ ਉਹ ਹੁਣ ਅਸੀਂ ਆਹ ਬੰਦੇ ਉਹ ਕਹਿਣ ਲੱਗੇ ਕਦੇ ਕਹਿੰਦੇ ਜੀ ਦੱਸੋ ਕੀ ਤੁਹਾਨੂੰ ਮੰਗਵਾ ਦਈਏ, ਐਂਡ ਡਰਾਈਵ ਜਾਂ ਕੋਈ। ਮੈਂ ਕਿਹਾ ਯਾਰ ਕਿ ਉਹਨਾਂ ਨੇ ਫਿਰ ਉਹ ਟੈਕਸੀ ਮੰਗਵਾਤੀ, ਉਹਦੇ 'ਚ ਜਿਹੜਾ ਵਾ ਉਹਨਾਂ ਨੇ ਘਰ ਛੱਡ ਦਿੱਤਾ। ਅਗਲੇ ਦਿਨ ਸਵੇਰੇ ਜੀ ਜਾਣਾ ਸੀ ਇੱਕ ਜਗ੍ਹਾ ਦੂਸਰੀ ਜਗ੍ਹਾ, ਭਤੀਜਾ ਉਹ ਕਹਿੰਦਾ ਵੀ ਦੱਸੋ ਕਿਹੜੀ ਸ਼ੈ, ਮੈਂ ਵੀ ਮੋਟਰਸਾਈਕਲ ਹੀ ਉਹ। ਮੈਂ ਕਿਹਾ ਸਵੇਰੇ ਸਵੇਰੇ ਠੰਡੇ ਠੰਡੇ ਚਲੋ ਮੋਟਰਸਾਈਕਲ ਜਿਹੜਾ ਵਾ ਨਾ ਉਹ ਮੋਟਰਸਾਈਕਲ ਵਾਲੇ ਨੇ ਕਿ ਘਰੋਂ ਫੜਿਆ ਵਾਹਵਾ ਦੂਰ, ਜਿੱਥੇ ਕਿ ਬੜੇ ਟਾਈਮ ਲੱਗਦਾ ਸੀ ਉਹ ਅੱਧੇ ਘੰਟੇ 'ਚ ਉੱਥੇ ਉਸ ਘਰ ਸਾਹਿਬ ਕਿਰਾਇਆ ਵੀ ਘੱਟ ਨਹੀਂ ਹੈਗਾ, ਬਹੁਤ ਥੋੜਾ ਕਿਰਾਇਆ। ਮੋਟਰਸਾਈਕਲ ਵਾਲੇ ਨੇ ਕਿੰਨਾ ਕਿਰਾਇਆ ਲਿਆ? ਮੋਟਰਸਾਈਕਲ ਵਾਲੇ ਨੇ ਮੁਸਲਿਮ ਟਾਊਨ ਤੋਂ ਮਰਗਜ਼ਾਰ ਦਾ 200 ਰੁਪਇਆ ਲਿਆ, ਤੇ ਇੰਨਾ ਕੁ ਤਾਂ ਯਾਨੀ ਕਿ ਅਗਰ ਵੈਗਨਾਂ ਵੂਗਨਾਂ 'ਚ ਸਫ਼ਰ ਕਰੋ ਨਾ ਇਕੱਲੇ ਤਾਂ ਵੀ ਯਾਨੀ ਕਿ ਜਿਹੜਾ ਵਾ ਨਾ ਇੰਨਾ ਕੁ 200 ਰੁਪਈਆ ਤਾਂ ਉਹਦੇ 'ਚ ਵੀ ਲੱਗ ਜਾਂਦਾ ਵਾ, ਤੇ ਉਂਝ ਰਕਸ਼ੇ 'ਚ ਤਾਂ ਬਹੁਤ ਜ਼ਿਆਦਾ ਪੈਸੇ ਲੱਗਦੇ। ਜਿਹੜੇ ਉਬਰ ਸ਼ੂਬਰ ਹੋ ਗਈ ਜਾਂ ਜਿੰਨੀ ਵੀ ਆਹ ਕੰਪਨੀਆਂ ਹੈਗੀਆਂ ਕਾਰਾਂ ਵਾਲੀਆਂ, ਇਹ ਵੀ ਰਾਣਾ ਸਾਹਿਬ ਥੋੜੇ ਪੈਸੇ ਲੱਗਦੇ। ਨਹੀਂ ਉਹੀ ਤਾਂ ਡਰਾਈਵ ਆ, ਉਬਰ ਆ, ਇੱਕ ਹੋਰ ਆ, ਇਸ ਤਰ੍ਹਾਂ ਕਰਕੇ ਮੁਖਤਲਿਫ ਕਿਸਮ ਹੈ। ਉਹ ਕਿਰਾਇਆ ਵਾਹਵਾ ਨਾ, ਬਲਕਿ ਮੈਂ ਤਾਂ ਬੜਾ ਹੈਰਾਨੀ ਜੀ ਸੀ ਵੀ ਔਰ ਰਕਸ਼ਾ ਉਦੋਂ ਵੈਸੇ 4 ਸਾਲ ਪਹਿਲੇ ਨਹੀਂ ਉੱਥੋਂ 400 'ਚ ਜਾਂਦਾ ਸੀ, ਉਹਨੇ ਕਿਹਾ 350 ਦੇ ਦਿਓ ਇਸ ਨੂੰ ਹੈ। ਮੈਂ ਕਿਹਾ ਯਾਰ ਆਹ ਤਾਂ ਜਿਹੜਾ ਵਾ ਨਾ ਮੌਜੇ ਵਾਲੀ ਯਾਨੀ ਕਿ ਗੱਲ ਨਹੀਂ, ਤੁਹਾਡੇ ਵਾਲੀ ਗੱਲ ਯਾਨੀ ਕਿ ਜਿਹੜੀਆਂ ਨਾ ਲੇਕਿਨ ਇਹ ਅਸਲ 'ਚ ਜਿਹੜੀਆਂ ਨਾ ਉਹ ਅਸਲ 'ਚ ਫਿਰ ਤੁਹਾਨੂੰ ਕਿਸੇ ਨਾਲ ਨਹੀਂ ਬਹਿਣਾ ਪਿਆ। ਹਾਂ ਨਹੀਂ ਉਹ ਕੰਪਿਊਟਰ ਦਾ ਨਾ ਫਿਰ ਇੱਕ ਜਿਸ ਤਰ੍ਹਾਂ ਖਾਣੇ ਦਾ ਯਾਨੀ ਕਿ ਉਹ ਹੁਣ ਕਈ ਉੱਥੇ ਸੀ ਦੋਸਤ, ਉਹ ਕਹਿੰਦੇ ਜੀ ਮੰਗਵਾ ਲੈਂਦੇ ਜਿਸ ਤਰ੍ਹਾਂ ਦਾ ਤੁਸੀਂ ਕਹੋਗੇ, ਘਰ ਵਾਲਾ ਖਾਣਾ ਮੰਗਵਾ ਲੈਂਦੇ ਆ ਵੀ ਫੂਡ ਹੈ ਘਰ ਦੇ, ਹਾਂ ਤੁਸੀਂ ਇਹ ਛੱਡੋ ਪਨਾ। ਮੈਂ ਕਿਹਾ ਨਹੀਂ ਯਾਰ ਇੱਥੇ ਨਾ ਹੁਣ ਭੁੱਖ ਨਹੀਂ ਆਉਂਦੀ ਯਾਨੀ ਕਿ ਜਿਹੜਾ ਵਾ ਨਾ ਲੱਗਦੀ, ਤੇ ਉਹ ਯਾਨੀ ਕਿ
ਕਲਚਰਲੀ ਸਾਰੀਆਂ ਨਾ ਕਾਫੀ ਸਾਰੀਆਂ ਸ਼ਾਵਾਂ ਯਾਨੀ ਕਿ ਜਿਹੜੀਆਂ ਨਾ ਟੈਕਨੋਲੋਜੀ ਨਾਲ ਹੋਈਆਂ ਚੇਂਜ, ਅੱਛੀਆਂ ਚੇਂਜਸ ਵੀ ਆਈਆਂ। ਫਿਰ ਮੇਰੀ ਦੋ ਕਨਸਿਸਟਾਂ ਜਿਹੜੀਆਂ ਵਾ ਨਾ ਲੱਗੀਆਂ, ਇੱਕ ਮੇਰੀ ਭਾਣਜੀ ਆ, ਉਹਦੇ ਨਾਲ ਬਲਕਿ ਮੈਂ ਕਦੇ ਕਰਨਾ ਵਾ ਪੋਡਕਾਸਟ, ਐਤਕੀ ਨਹੀਂ ਟਾਈਮ ਮਿਲ ਸਕਿਆ। ਉਹ ਜਿਹੜੀ ਆ ਨਾ ਇਹ ਕਲੀਨਿਕਲ ਸਾਈਕੋਲੋਜੀ ਵਾਲੀ ਸਾਈਡ ਤੇ ਹੈ, ਤੇ ਉਹ ਸੈਸ਼ਨ ਸੂਸ਼ਨ ਹੁੰਦੀ ਹੈ, ਤੇ ਮੈਂ ਉਹਨਾਂ ਦੇ ਨਾਲ ਮੁਖਤਲਿਫ ਯਾਨੀ ਕਿ ਸਿੱਖਣ ਵਾਲੇ ਹਿਸਾਬ 'ਚ ਵੀ ਮਸਲਾ ਕਿਆ ਵਾ, ਕਿ ਤੁਹਾਡੇ ਕਲਾਇੰਟ ਕਿਸ ਤਰ੍ਹਾਂ ਦੇ ਹੁੰਦੇ ਆ। ਉਹਨੂੰ ਮਿਲ ਕੇ ਉਹਨੇ ਦੱਸਿਆ, ਉਹਨੇ ਕਿਹਾ ਜੀ ਇਹ ਜਿਹੜੇ ਬਹੁਤ ਐਲੀਟ ਜੀ ਕਲਾਸ ਆ ਨਾ, ਯਾਨੀ ਕਿ ਜਿਹੜਾ ਵਾ ਉਹਦੇ 'ਚ ਇਹ ਸਿਰਫ ਸੈਸ਼ਨ ਵਗੈਰਾ ਜਿਹੜਾ ਨਾ ਲੈਂਦੇ ਆ, ਔਰ ਉਸ 'ਚ ਵੀ ਉਹ ਬੜਾ ਨਾ ਰਾਜ਼ਦਾਰੀ ਜੀ ਰੱਖਦੇ ਆ ਵੀ ਕਿਸੇ ਨੂੰ ਹੋਰ ਨੂੰ ਨਾ, ਯਾਨੀ ਕਿ ਸਾਡੇ ਨਾ, ਹਾਲਾਂਕਿ ਦੇਖੋ ਜਿਸ ਤਰ੍ਹਾਂ ਬਿਮਾਰੀ ਦੀ ਦਵਾਈ ਲੈਣਾ ਕੋਈ ਮਿਹਣਾ ਨਹੀਂ ਨਾ ਹੈ, ਹੈ ਇਸ ਤਰ੍ਹਾਂ ਹੀ ਯਾਨੀ ਕਿ ਸਾਈਕੋਥੈਰੇਪੀ ਦਾ ਵੀ ਬਿਮਾਰੀ ਆ ਇਹਦਾ, ਯਾਨੀ ਕਿ ਇਹ ਕੋਈ ਮਿਹਣਾ ਨਹੀਂ ਹੈ, ਘਰ ਵਾਲਿਆਂ ਨੂੰ ਵੀ ਚਾਹੀਦਾ ਦੂਸਰਾ। ਲੇਕਿਨ ਉਹ ਲੋਕ ਨਾ ਹਲੇ ਬੜੇ ਜਿਹੜੇ ਆ ਨਾ ਡਰਦੇ ਆ, ਬਹੁਤ ਉਹਨੇ ਕਿਹਾ ਵੀ ਬੱਚਿਆਂ ਨੂੰ ਬੜਾ ਹੈ ਆ, ਵੱਡਿਆਂ ਨੂੰ ਫਿਰ ਇਸ ਤਰ੍ਹਾਂ ਕਰਕੇ ਮੁਖਤਲਿਫ ਯਾਨੀ ਕਿ ਜਿਹੜੇ ਇੱਕ, ਬਲਕਿ ਸਾਡੇ ਤਾਂ ਹਲੇ ਪਿੰਡਾਂ ਥਾਵਾਂ ਤੇ ਐਡਾ ਨਹੀਂ, ਜਿਹੜਾ ਵੀ ਆ ਨਵੇਂ ਜਿਹੜੇ ਸ਼ਾਦੀशुदा ਜੋੜੇ ਆ ਪੁਰਾਣੇ, ਇਹਨਾਂ ਦੇ ਦਰਮਿਆਨ ਬੜਾ ਯਾਨੀ ਕਿ ਇੱਕ ਤਾਂ ਪਹਿਲੋਂ ਤਾਂ ਅਸੀਂ ਇਹ ਹੁੰਦਾ ਸੀ ਨਾ ਵੀ ਯਾਰ ਜੀ ਉਹ ਦਿਮਾਗ ਹੋ ਗਿਆ, ਡਰਨ ਲੱਗ ਗਿਆ ਜਾਂ ਇਹ ਹੋ ਗਿਆ ਹੈ, ਯਾਨੀ ਕਿ ਹੁਣ ਨਵੀਆਂ ਯਾਨੀ ਕਿ ਜਿਹੜੀਆਂ। ਰਾਣਾ ਸਾਹਿਬ ਤੁਸੀਂ ਆ ਗੱਲ ਕੀਤੀ ਨਾ, ਮੈਨੂੰ ਇੱਕ ਗੱਲ ਯਾਦ ਆ ਗਈ ਆ, ਤੇ ਮੈਨੂੰ ਇੰਜ ਵੀ ਗੱਲ ਸੁਣ ਕੇ ਹੀ ਨਾ ਇਹਦੀ ਗੱਲ ਕਰਦਾ ਪਿਆ, ਜਿਹੜਾ ਆਪਣੀ ਨਫਸੀਅਤ ਹੈਗੀ। ਸਾਡੇ ਇੱਥੇ ਲੱਗ ਗਿਆ ਜੀ ਪਿੰਡ 498 ਮਾਮੂ ਕੰਜ। ਰਾਣਾ ਸਾਹਿਬ 3-4 ਦਿਨ ਹੋ ਗਏ, ਤੁਸੀਂ ਸ਼ਾਇਦ ਇਹ ਖਬਰ ਤੁਹਾਡੇ ਕੋਲ ਲੱਗੀ ਜਿਹੜਾ ਦੇਖਿਆ ਹੈ। ਰਾਣਾ ਸਾਹਿਬ ਉੱਥੇ ਇੱਕ ਬਜ਼ੁਰਗ ਨੇ ਨਾ, ਐਡੀ ਐਡੀ ਦਾੜੀ ਰੱਖੀ ਹੋਈ ਆ ਮਾਸ਼ਾਅੱਲਾ, ਹੈ ਉਹਨੇ ਜੀ ਆਪਣੇ ਇੱਕ ਪੋਤਾ ਤੇ ਪੋਤੀ ਵੱਢ ਤੇ ਜੀ। ਆਪਣੀ ਜਿਹੜੀ ਉਹਦੀ ਬੀਵੀ ਸੀਗੀ ਹੈ ਤੀਵੀਂ ਆਪਣੀ, ਉਹਨੂੰ ਵੀ ਜੀ ਉਹਨੇ ਜ਼ਖਮੀ ਕਰਤਾ, ਉਹ ਖੈਰ ਬਚ ਗਈ। ਜਿਹੜੀ ਉਹਦੀ ਨੂੰਹ ਸੀਗੀ, ਉਹਦਾ ਮੁੰਡਾ ਰਾਣਾ ਸਾਹਿਬ ਵਿਚਾਰਾ ਬਾਹਰ ਹੁੰਦਾ, ਪ੍ਰਦੇਸ਼ ਕੱਟ ਰਿਹਾ, ਪਰਦੇਸੀ ਹੈ, ਉਹਨੂੰ ਵੀ ਮਾਰਿਆ ਜੀ, ਉਹ ਬਚ ਗਈ। ਉਹ ਆਪਣੇ 2 ਬੱਚੇ ਲੈ ਕੇ ਅੰਦਰ ਵੜ ਗਈ, ਹੋ ਸਕਦਾ ਉਹ ਦੋਨਾਂ ਨੂੰ ਵੀ ਮਾਰ ਦਿੰਦਾ ਜੀ। ਵਜ੍ਹਾ ਜਿਹੜੀ ਸੁਣਨ ਦੇ ਵਿੱਚ ਆਉਂਦੀ ਹੈ ਜੀ, ਹਾਲਾਂਕਿ ਸ਼ਾਮ ਵੇਲੇ ਉੱਥੇ ਉਹ ਦੇਖਣ ਵਾਲੇ ਦੱਸਦੇ ਆ ਵੀ ਉਹ ਨਿਆਣਿਆਂ ਨੂੰ ਝੂਟੇ ਦਿੰਦਾ ਫਿਰ ਸ਼ਾਮ ਨੂੰ, ਰੋਜ਼ ਮੋਟਰਸਾਈਕਲ ਤੇ ਨਿਆਣਿਆਂ ਨੂੰ ਸ਼ਾਇਦ ਦਵਾ ਕੇ ਲਿਆਣੀ, ਆਣਾ ਕਰਨਾ ਹੈ, ਇਹ ਪਿਆਰ ਮੁਹੱਬਤ ਵੀ ਪੂਰਾ ਕਰਦਾ ਸੀ। ਤੇ ਇੱਕ ਮਤਲਬ ਇਹ ਸੱਚ ਆ ਕਿ ਝੂਠ ਆ ਵੀ ਕਹਿੰਦੇ ਮੋਬਾਈਲ ਪਿੱਛੇ ਨਿਆਣੇ ਮੋਬਾਈਲ ਦੇਖਦੇ ਸੀ, ਨਮਾਜ਼ ਨਹੀਂ ਜੀ ਕਹਿੰਦਾ ਪੜ੍ਹਨ ਜਾਂਦੇ ਸੀ, ਇਹੋ ਜੀ ਗੱਲ ਸੁਣ। ਆਦਮ ਬਰਦਾਸ਼ਤ, ਉਹੀ ਗੱਲ ਜਿਹੜੀ ਦੇਖੋ ਨਾ, ਇਹ ਫਿਰ 2-3 ਸ਼ਾਵਾਂ ਚ ਮੈਂ ਕਿਹਾ ਵੀ ਉਹ ਸੁਣੋ ਨਾ, ਮੈਂ ਕਿਹਾ ਵੀ ਕਿਆ ਯਾਨੀ ਕਿ ਜਿਹੜਾ ਵਾ ਤੂੰ ਕਿਆ ਨਤੀਜਾ ਆਖਿਰ ਕੀਤਾ। ਮੈਂ ਕਿਹਾ ਇੱਕ ਤਾਂ ਜਿਹੜਾ ਨਾ ਲੋਕਾਂ ਦੀ ਕਮਿਊਨੀਕੇਸ਼ਨ ਨਹੀਂ ਰਹੀ ਹੈ, ਉਹਨੇ ਕਿਹਾ ਇੱਕ ਵੱਡਾ ਵਜ੍ਹਾ ਯਾਨੀ ਕਿ ਜਿਹੜੀ ਹੈ ਨਾ ਵੀ ਘਰ 'ਚ ਰਹਿੰਦੇ ਹੋਏ ਵੀ ਲੋਨਲੀਨੈਸ, ਯਾਨੀ ਕਿ ਜਿਹੜਾ ਹਰ ਬੰਦਾ ਇਕੱਲਾ ਇਕੱਲਾ ਹੈ ਆ। ਔਰ ਯਾਨੀ ਕਿ ਖਾਸ ਤੌਰ 'ਤੇ ਜਿੰਨਾ ਯਾਨੀ ਕਿ ਜਿਹੜਾ ਜ਼ਿਆਦਾ ਅਮੀਰ ਤਬਕਾ ਨਾ, ਉਹਨਾਂ ਦੇ ਦਰਮਿਆਨ ਇਹ ਬਹੁਤ ਜ਼ਿਆਦਾ ਯਾਨੀ ਕਿ ਉਹ ਵੱਡੇ ਘਰ ਆ, ਅਲੱਗ-ਅਲੱਗ ਕਮਰੇ ਆ, ਹੈ ਤੇ ਉਹਨਾਂ ਦੇ ਦਰਮਿਆਨ 'ਚ ਬਿਲਕੁਲ ਯਾਨੀ ਕਿ ਜਿਹੜਾ ਵਾ ਨਾ ਕਮਿਊਨੀਕੇਸ਼ਨ ਹੀ ਨਹੀਂ ਹੈ। ਉਹ ਬਹੁਤ ਸਾਰਾ ਨਾ ਇਸ ਤਰ੍ਹਾਂ ਯਾਨੀ ਕਿ ਸਮਝਦੇ ਆ ਕਿ। ਔਰ ਫਿਰ ਦੂਸਰਾ ਇੱਕ ਵੀ ਜਿਨ੍ਹਾਂ ਦੀ ਨਿਆਣੇ ਬਾਹਰ ਚਲੇ ਗਏ ਆ, ਉਹ ਇੱਥੇ ਆ ਮਾਂ ਬਾਪ, ਉਹ ਹੁਣ ਨਾ ਉਹ ਕਹਿੰਦੇ ਆ ਤੁਸੀਂ ਤੁਸੀਂ ਅਮਰੀਕਾ ਆ ਜਾਓ, ਕੈਨੇਡਾ ਆ ਜਾਓ। ਉਹ ਕਹਿੰਦੇ ਵੀ ਹੁਣ ਉਹ ਨਹੀਂ ਜਾਣਾ ਚਾਹੁੰਦੇ ਹੈ ਬਜ਼ੁਰਗ, ਕਿਉਂਕਿ ਦੇਖੋ ਉਹਨਾਂ ਨੇ ਸਾਰੀ ਜ਼ਿੰਦਗੀ ਉੱਥੇ ਗੁਜ਼ਾਰੀ ਆ, ਇੱਕ ਯਾਨੀ ਕਿ ਰਹੇ ਆ ਇੱਕ ਮਾਹੌਲ ਦੋਨਾਂ ਦੀ ਦੋਸਤੀਆਂ ਚੀਜ਼ਾਂ ਸਾਰਾ। ਮੈਂ ਤਾਂ ਆਪ ਜ਼ਾਤੀ ਤੌਰ 'ਤੇ ਨੋਟ ਕੀਤਾ ਕਿ ਸਾਡੀ ਵਾਲਦਾ ਜਦੋਂ ਆਖਰੀ 3-4 ਸਾਲ ਲਾਹੌਰ ਰਹੀਆਂ, ਤੇ ਉਹ ਬਲਕਿ ਮੈਂ ਸਮਝਦਾ ਕਿ ਬੜੀ ਸਾਡੇ ਕੋਲ ਯਾਨੀ ਕਿ ਜਿਹੜੀ ਇਹਨਾਂ ਲਾਪਰਵਾਹੀ ਹੋਈ ਆ ਵੀ ਉਹਨਾਂ ਨੂੰ ਲਾਹੌਰ ਨਹੀਂ ਬਲਕਿ ਸਾਨੂੰ ਹੀ ਆ ਕੇ ਵਾਪਸ ਉਹਨਾਂ ਕੋਲ ਜਿਹੜਾ ਨਾ ਕਿਸੇ ਨੂੰ ਰਹਿਣਾ ਚਾਹੀਦਾ ਸੀ, ਹੈ ਤੇ ਉਹ ਬਹੁਤ ਯਾਨੀ ਕਿ ਉਹ ਫਿਰ ਮੇਰੀ ਬਲਕਿ ਭਾਣਜੀ ਨੇ ਵੀ ਜ਼ਿਕਰ ਕੀਤਾ, ਕਹਿੰਦੇ ਵੀ ਜਿਸ ਤਰ੍ਹਾਂ ਨਾਨੋ ਜਿਹੜਾ ਵਾ ਨਾ ਉਦੋਂ ਕਹਿੰਦੀਆਂ ਸੀ ਵੀ ਨਹੀਂ ਮੈਂ ਜਿਹੜਾ ਨਾ ਪਿੰਡ ਜਿਹੜਾ ਵਾ ਜਾਣਾ ਵਾ। ਤੇ ਇਹ ਚੀਜ਼ਾਂ ਦਾ ਨਾ ਅਸੀਂ ਸਮਝ ਰਹੇ ਹੁੰਦੇ ਹਾਂ ਕਿ ਯਾਰ ਅਸੀਂ ਨੇੜੇ ਰੱਖ ਕੇ ਜ਼ਿਆਦਾ ਖਿਆਲ ਕਰਾਂਗੇ ਦੂਸਰੇ, ਉਹ ਬਜ਼ੁਰਗਾਂ ਨੂੰ ਯਾਨੀ ਕਿ ਬੰਦਿਆਂ ਤੋਂ ਇਲਾਵਾ এনवायरमेंट ਦੀ ਵੀ ਕੰਪਨੀ ਚਾਹੀਦੀ ਹੁੰਦੀ ਹੈ। ਉਹ ਅਸੀਂ ਯਾਨੀ ਕਿ ਜਿਹੜਾ ਵਾ ਨਾ ਉਹ ਭੁੱਲ ਜਾਂਦੇ ਹਾਂ, ਉਹਨਾਂ ਦੀਆਂ ਯਾਨੀ ਕਿ ਪੁਰਾਣੇ ਦੋਸਤ ਸਹੇਲੀਆਂ ਦੋਸਤ ਜਿਹੜਾ ਵਾ ਜਗ੍ਹਾ ਉਹਨਾਂ ਦੀ ਜਿਹੜੇ ਉਹ ਸਾਰਾ ਯਾਨੀ ਕਿ ਜਿਹੜੀ ਹੈ ਨਾ ਪ੍ਰੋਬਲਮ। ਤੇ ਉਹ ਮੈਂ ਕਿਹਾ ਵੀ ਇਹ ਉਹਨੇ ਕਿਹਾ ਵੀ ਇਹ 2-3 ਚੀਜ਼ਾਂ ਨਾ ਜਿਹੜੀਆਂ ਵਾ ਇਹ ਹੈ ਆ ਵੀ ਇੱਕ ਤਾਂ ਜਿਹੜੇ ਕਮਿਊਨੀਕੇਸ਼ਨ ਕੋਈ ਨਹੀਂ ਹੈ, ਤੇ
ਇੱਕ ਜਿਹੜਾ ਆ ਬਜ਼ੁਰਗ ਜਿਹੜੇ ਆ ਵੱਡੇ ਯਾਨੀ ਕਿ ਜਿਹੜੇ ਆ ਉਹ ਤਨਹਾ ਰਹਿ ਗਏ ਆ ਹੈ, ਉਹਨਾਂ ਨੂੰ ਯਾਨੀ ਕਿ ਫਿਰ ਕਹਿੰਦੇ ਵੀ ਉਹ ਚਾਹੁੰਦੇ ਆ ਬਸ ਅਗਲਾ ਕੋਈ ਬੰਦਾ ਇਹਨਾਂ ਦੀ ਗੱਲ ਸੁਣੇ। ਕਹਿੰਦੇ ਕੀ, ਮੈਂ ਕਿਹਾ ਠੀਕ ਹੈ। ਉਹਨੇ ਕਿਹਾ ਕੁਛ ਨਹੀਂ, ਬਸ ਇਹ ਹੁੰਦਾ ਕਿ ਅਗਲਾ ਬੰਦਾ ਗੱਲ ਸੁਣਾਉਂਦਾ, ਬਸ ਅਸੀਂ ਗੱਲ ਹੀ ਯਾਨੀ ਕਿ ਜਿਹੜਾ ਵਾ ਨਾ ਹੁੰਦੇ ਆ। ਤੇ ਆਹਿਸਤਾ ਆਹਿਸਤਾ ਵੀ ਹੁਣ ਮੈਂ ਕਿਹਾ ਕਿਸ ਤਰ੍ਹਾਂ, ਉਹ ਕਹਿੰਦੇ ਵੀ ਇਹਦੇ ਚ ਘੱਟ ਹੁੰਦਾ ਵਾ, ਬਿਲਕੁਲ ਮੁਕੰਮਲ ਖਤਮ ਤਾਂ ਨਹੀਂ ਹੁੰਦਾ ਵੀ ਇੰਨਾ ਯਾਨੀ ਕਿ ਜਿਹੜਾ, ਲੇਕਿਨ ਇਹ ਹੈ ਕਿ ਉਹਨਾਂ ਦੇ ਹਾਲਾਤ ਵੀ ਜਿੱਥੇ ਕਿ ਉਹ ਬਹੁਤ ਸ਼ਦੀਦ ਸੂਰਤ ਹਾਲ 'ਚ ਹੁੰਦੇ ਆ, ਉੱਥੋਂ ਥੋੜੇ ਜਿਹੇ ਨਾ ਮਤਵਾਜ਼ਨ ਸੂਰਤ ਹਾਲ 'ਚ। ਮੈਂ ਫਿਰ ਉਹਨੂੰ ਮਸ਼ਵਰਾ ਦਿੱਤਾ, ਮੈਂ ਕਿਹਾ ਵੀ ਤੂੰ ਇੱਕ ਦੋ ਕੰਮ ਨਾ ਜਿਹੜਾ ਵਾ, ਪੰਜਾਬੀ ਅੱਛੀ ਸਪੀਕਿੰਗ ਆ, ਮੈਂ ਕਿਹਾ ਤੂੰ ਪੰਜਾਬੀ 'ਚ ਚੈਨਲ ਜਿਹੜਾ ਨਾ ਕਰ ਹੈ, ਲੋਕ ਅਵੇਅਰਨੈਸ, ਹਾਂ ਅਵੇਅਰਨੈਸ, ਹਾਂ ਮੈਂ ਕਿਹਾ ਠੀਕ ਆ, ਇੰਸਟਾਗ੍ਰਾਮ ਤੇ ਉਹਦੇ ਤੇ ਤੁਸੀਂ ਜਿਹੜਾ ਵਾ ਕਰਦੇ ਆ, ਲੇਕਿਨ ਤੁਸੀਂ ਆਪਣੀ ਮਾਂ ਬੋਲੀ ਜਿਹੜੀ ਹੈ ਨਾ, ਜਦੋਂ ਮੈਂ ਕਿਹਾ ਤੁਸੀਂ ਅੱਛਾ ਯਾਨੀ ਕਿ ਘਰ 'ਚ ਜਦੋਂ ਬੋਲਦੇ ਆ ਸਾਰਾ ਕਰਦੇ ਆ, ਤੇ ਇਹਨੂੰ ਯਾਨੀ ਕਿ ਜਿਹੜਾ ਇਸ ਨੂੰ ਆਪਣੀ ਮਾਂ ਬੋਲੀ 'ਚ ਜਿਹੜਾ ਵਾ ਨਾ ਇਹਨੂੰ ਕਰੋ, ਮੈਂ ਕਿਹਾ ਚੈਨਲ ਨਾ ਉਹ ਕਰੋ। ਉਹਨਾਂ ਨਾਲ ਕਾਫੀ ਦੇਰ ਤੇ ਉਹਨੇ ਕਿਹਾ ਵਾਕਈ, ਮੈਂ ਕਿਹਾ ਦੇਖੋ ਫਿਰ ਇਹ ਵੀ ਨਹੀਂ ਤੁਹਾਨੂੰ ਹੈ ਕਿ, ਮੈਂ ਕਿਹਾ ਪੰਜਾਬੀ ਦੀ ਆਡੀਅנס ਗਲੋਬਲ ਆ, ਗਲੋਬਲ ਤੁਹਾਡੀ ਪਹੁੰਚ USA, ਕੈਨੇਡਾ, UK ਹਰ ਜਗ੍ਹਾ ਤੇ ਯਾਨੀ ਕਿ ਜਿਹੜਾ ਵਾ ਨਾ ਹੁੰਦੀ ਆ, ਵੀ ਇਹ ਨਹੀਂ ਹੈ ਕਿ ਪੰਜਾਬੀ ਤੋਂ ਵੀ ਸਿਰਫ ਪਿੰਡ ਥਾਂ ਵਾਲੇ ਯਾਨੀ ਕਿ ਜਿਹੜਾ ਵਾ ਨਾਲੇ ਉੱਤੋਂ ਜਿਹੜੀ ਮੁਹੱਬਤ ਲੱਭਦੀ ਹੈ ਇਹਦਾ ਇੱਕ ਹਾਂ ਨਹੀਂ ਉਹ ਤਾਂ ਹੈ ਹੀ ਨਹੀਂ, ਉਹਦਾ ਤਾਂ ਕੋਈ ਤੋੜ ਹੀ ਨਹੀਂ। ਫਿਰ ਉਹ ਇੱਕ ਕਜ਼ਨ ਆ ਸਾਡੇ, ਉਹ ਤਨਸੀਰ, ਉਹ UAE ਹੁੰਦੇ ਆ, ACCA ਕੀਤਾ, ਉਹ ਸਨ 22 ਚ ਗਏ। ਉਹ ਇੱਥੇ ਲਾਹੌਰ ਜਦੋਂ ਸਟੂਡੈਂਟ ਸੀ ਕਾਫੀ ਇੰਟਰੈਕਸ਼ਨ ਸੀ। ਉਹ ਹੁਣ ਪਹਿਲੋਂ ਆਮ ਤੌਰ ਤੇ ਹੁੰਦਾ ਸੀ, ਉਹ ਸਲਾਮ ਕੀਤਾ ਤੇ ਚਲੇ ਗਏ, ਹੈ ਬਾਈ ਜੀ ਸਲਾਮ ਅਲੈਕੁਮ, ਵਾਲੇਕੁਮ, ਕਿਸ ਤਰ੍ਹਾਂ, ਕਦੋਂ ਆਏ ਸੀ। ਐਤਕੀ ਉਹ ਕਹਿੰਦੇ ਜੀ ਬਾਈ ਜੀ ਹੁਣ ਤੁਹਾਡੇ ਨਾਲ ਹੀ ਸਾਡੀ ਮੁਲਾਕਾਤ ਜ਼ਿਆਦਾ ਰਹਿੰਦੀ ਆ। ਮੈਂ ਕਿਹਾ ਕਿਸ ਤਰ੍ਹਾਂ, ਕਹਿੰਦੇ ਜੀ ਉਹ ਬਸ ਕੰਮ ਤੋਂ ਆਈਦਾ ਤੇ ਫਿਰ ਤੁਹਾਡਾ ਵਲਾਗ ਨਾਸਰ ਢਿੱਲੋਂ ਸਾਹਿਬ, ਵਕਾਰ ਭਿੰਡਰ ਸਾਹਿਬ, ਅੰਜਮ ਸਾਹਿਬ, ਹਾਂ ਇਹ ਤਾਂ ਕਹਿੰਦਾ ਸੀ 3-4, ਕਹਿੰਦਾ ਵੀ ਅਸੀਂ ਟਾਕ ਸ਼ੋ ਬਸ ਇਹੀ ਹਲੇ ਕਿ ਕਹਿੰਦੇ ਵੀ ਕਾਫੀ ਅਕਾਊਂਟਿੰਗ ਦਾ ਕੰਮ ਆ, ਮਸਰੂਫ ਹੈ, ਲੇਕਿਨ ਇੰਟਰਟੇਨਮੈਂਟ ਲਈ ਨਾ ਜਿਹੜਾ, ਫਿਰ ਕਹਿੰਦੇ ਵੀ ਅਵੇਅਰਨੈਸ, ਬਲਕਿ ਕਹਿੰਦੇ ਤੁਸੀਂ ਉਹ ਸਾਰੀ ਉਹ ਜਿਹੜੀ ਤੇਲ ਵਾਲੀ ਗੱਲ ਸੀ ਆਪਣੀ, ਸਰੋਂ ਦੇ ਤੇਲ ਵਾਲੀ, ਉੱਥੇ ਅੰਜਮ ਕੇ ਬੈਠੇ ਹੋਈ, ਉਸ ਗੱਲ ਤੋਂ ਫਿਰ ਦਰਖਤਾਂ ਤੇ ਉਹਨਾਂ ਨੇ ਹੁਣ ਕਿ ਬੜਾ ਅੱਛਾ ਜਿਹੜਾ ਵਾ ਨਾ ਲੱਗਿਆ, ਸਾਡੇ ਲੋਕਾਂ ਨੂੰ ਨਹੀਂ ਇੰਨਾ ਦਰਖਤਾਂ ਤੇ ਵੀ ਤੁਸੀਂ, ਮੈਂ ਕਹਿੰਦੀ ਅਸੀਂ ਦਰਖਤਾਂ ਤੇ ਬਲਕਿ ਹੋਰ ਜ਼ਿਆਦਾ ਗੱਲ ਜਿਹੜਾ, ਉਹਨੇ ਕਿਹਾ ਜੀ ਇਹਦੇ ਤੇ ਗੱਲ ਕਰੋ ਹੈ, ਦਰਖਤਾਂ ਤੇ ਜਿਹੜਾ ਵਾ ਨਾ। ਤੇ ਜਿਹੜੇ ਵੀ ਬੰਦੇ ਯਾਨੀ ਕਿ ਜਿਹੜੇ ਵੀ ਨਾਸਰ ਸਾਹਿਬ ਕਰ ਰਹੇ ਆ, ਅੰਜਮ ਕਰ ਰਿਹਾ ਵਾ, ਮੈਂ ਕਿਹਾ ਹਲੇ ਬਲਕਿ ਮੈਂ ਕਿਹਾ ਜਿਹੜੇ ਸਾਰਿਆਂ ਤੋਂ ਜ਼ਿਆਦਾ ਕਰ ਰਹੇ ਆ, ਹਾਂ ਮੈਂ ਕਿਹਾ ਉਹ ਤੁਸੀਂ ਰਾਣਾ ਨਵਾਨ ਅਕਰਮ ਸਾਹਿਬ ਜ਼ਿੰਦਾਬਾਦ ਜੀ। ਅਜੇ ਰਾਣਾ ਸਾਹਿਬ ਨੇ ਜੀ ਇੱਕ ਨਾ ਗੱਲ ਕੀਤੀ ਵੀ ਬਜ਼ੁਰਗਾਂ ਨੂੰ ਵੀ এনवायरमेंट ਦੀ ਲੋੜ ਹੁੰਦੀ, ਬਜ਼ੁਰਗਾਂ ਨੂੰ ਨਹੀਂ ਜੀ, ਮੇਰੇ ਹਿਸਾਬ ਦੇ ਵਿੱਚ ਤਾਂ ਹਰ ਬੰਦੇ ਨੂੰ এনवायरमेंट ਦੀ। ਮੈਂ ਹੁਣ ਆ ਪਿੱਪਲ ਵਾਲੇ ਡੇਰੇ ਅਸੀਂ ਇਸ ਵੇਲੇ ਬੈਠੇ ਹਾਂ ਜੀ, ਮੈਂ ਸਵੇਰ ਸਭ ਤੋਂ ਪਹਿਲਾਂ ਜਿਹੜੀ ਮੇਰੇ ਦਿਲ ਦੇ ਅੰਦਰ ਬਗੈਰ ਸੋਚੇ ਸਮਝੇ ਲਾਸ਼ਊਰ ਦੀ ਤੌਰ ਤੇ ਰਾਣਾ ਸਾਹਿਬ ਜਿਹੜੀ ਗੱਲ ਹੁੰਦੀ ਹੈ, ਉਹ ਹੁੰਦੀ ਆ ਵੀ ਪਿੱਪਲ ਥੱਲੇ ਜਾਣਾ। ਹਾਂ, ਤੁਹਾਨੂੰ ਇਹ ਹੁੰਦੇ ਆ ਵੀ ਇੱਕ ਵਾਰੀ ਡੇਰੇ ਚੱਕਰ ਲਾਣਾ। ਮੈਂ ਕਹਿ ਰਿਹਾ ਕਿ ਰਾਤ ਨਾ ਮੈਨੂੰ ਬੜਾ ਬਲਕਿ ਇੱਕ ਘਰ ਨਹੀਂ, ਮੇਰੇ ਯਾਨੀ ਕਿ 2 ਭਾਈ ਆ, ਇੱਕ ਭਤੀਜੀ ਆ, ਸਿਸਟਰ ਆ, ਹੈ ਯਾਨੀ ਕਿ 4 ਤਾਂ ਜਿਹੜੇ ਆ ਨਾ, ਫਿਰ ਅੱਗੇ ਫਿਰ ਸਿਸਟਰ ਦੇ ਸਸੁਰਾਲ ਵਾਲੇ, ਉਹਨਾਂ ਨਾਲ ਬਹੁਤ ਅੱਛਾ। ਲੇਕਿਨ ਮੈਂ ਕਹਿ ਰਿਹਾ ਕਿ ਮੈਂ ਇੱਕ ਜਗ੍ਹਾ ਤੇ ਨਹੀਂ ਜਾ ਸਕਿਆ ਹੈ, ਵੀ ਮੈਨੂੰ ਰਾਤ ਨੂੰ ਇਹ ਸੀ ਵੀ ਮੈਂ ਡੇਰੇ ਜਾ ਕੇ ਸੌਣਾ ਹੈ, ਦੇਖੋ ਮੈਂ ਕਹਿ ਰਿਹਾ ਕਿ ਮੈਨੂੰ ਇਹ ਦੂਸਰੀ ਰਾਤ ਯਾਨੀ ਕਿ ਜਿਹੜਾ ਵਾ ਨਾ ਕਿਤੇ ਉਹ, ਹਾਲਾਂਕਿ ਉੱਥੇ ਕਹਿੰਦੇ ਵੀ AC ਲੱਗਾ ਹੋਇਆ ਵਾ, ਠੀਕ, ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਤਾਂ ਜਿਹੜਾ ਵਾ ਨਾ ਉਹ ਜਿਹੜਾ ਕੱਚੀ ਥਾਂ ਦਾ ਜਿਹੜਾ ਵਾ ਨਾ, ਮੈਂ ਆਇਆ ਆ ਕੇ ਨਾ ਮੈਂ ਨਹਾ ਨੂੰ ਕੇ ਆਪਣਾ ਤਸੱਲੀ ਨਾਲ ਬੈਠਾ। ਮੈਂ ਕਹਿੰਦਾ ਕਿ ਇੰਜ ਲੱਗਿਆ ਕਿ ਬਿਲਕੁਲ ਨਾ ਹੁਣ ਜਿਸ ਤਰ੍ਹਾਂ ਬੰਦੇ ਦਾ ਬੁਖਾਰ ਨਹੀਂ ਲੈ ਜਾਂਦਾ, ਮੈਂ ਕਹਿੰਦਾ ਵੀ ਜਦੋਂ ਇੱਥੇ ਆਈਦਾ ਇੰਜ ਲੱਗਦਾ ਜਿਵੇਂ ਇਹ ਗੋਦ ਦੇ ਵਿੱਚ ਲੈ ਲੈਂਦਾ। ਅਗਰ ਇੱਥੇ ਨਾ ਜਾਈਏ ਕਿਸੇ ਹੋਰ ਪਾਸੇ ਪਹਿਲਾਂ ਚੱਲ ਜਾਈਏ ਨਾ, ਇਹ ਖਟਕਾ ਜਿਹਾ ਜੀ ਦੇ ਵਿੱਚ ਲੱਗਿਆ। ਮੈਂ ਤੁਹਾਡੇ ਨਾਲ ਸਵੇਰ ਦਾ ਇਸੇ ਚੀਜ਼ ਚੱਕਰ 'ਚ ਰਾਬਤੇ 'ਚ ਇਸੇ ਕਰਕੇ ਸੀ ਵੀ ਮੈਂ ਕਹਿੰਦਾ ਹੁਣ ਨਹੀਂ, ਇਹ ਗੱਲ ਇਦਾਂ ਹੀ ਹੋ ਗਈ ਹੈ ਜੀ। ਤੇ ਇਹ ਬੜਾ ਜਿਹੜਾ ਨਾ ਫਿਰ ਅੱਛਾ ਇੱਕ ਹੋਰ ਚੀਜ਼ ਦਾ ਹੋਇਆ ਉੱਥੇ, ਮੇਰੇ ਬਹਿਨੋਈ ਆ ਤੇ ਉਹਨਾਂ ਦੇ ਕੋਲ ਭਾਈ, ਉਹਨਾਂ ਨੇ ਨਾ ਡੰਗਰ ਰੱਖੇ, ਪਹਿਲੇ ਪਿੰਡ ਸੀ ਡੰਗਰ, ਉਹਨਾਂ ਨੇ ਇੱਕ ਚੀਜ਼ ਦਾ ਹੋਰ ਪੁਆਇੰਟ ਆਊਟ ਕਰਿਆ। ਇੱਕ ਦਿਨ ਦੇ ਵਿੱਚ ਤੁਸੀਂ ਕੀ ਕੁਝ ਕਰ ਰਹੇ ਆ ਜੀ? 24 ਘੰਟੇ ਸੀ। ਹਾਂ ਬਸ ਫਿਰ ਹੁੰਦਾ ਇੰਟਰੈਕਸ਼ਨ ਹੁੰਦਾ, ਇੰਨਾ ਕੁਝ ਮੱਝਾਂ ਵਾਲਾ ਵੀ ਕਿੱਸਾ ਵਿੱਚ ਹੈਗਾ। ਹਾਂ ਮੱਝਾਂ ਵਾਲਾ, ਉਹ ਕਹਿੰਦੇ ਕਿ ਸਾਡੇ ਡੰਗਰਾਂ ਨੂੰ ਨਾ, ਮੈਂ ਕਿਹਾ ਵੀ ਉਹ ਭਾਈ ਸ਼ਮੂਨ ਉਹਨਾਂ ਦੇ ਕੀ ਡੰਗਰਾਂ ਦਾ,
ਉਹਨੇ ਕਿਹਾ ਵੀ ਉਹਨਾਂ ਦੇ 2 ਡੰਗਰ। ਮੈਂ ਕਿਹਾ ਕੀ ਮਸਲਾ? ਉਹਨੇ ਕਿਹਾ ਵੀ ਉਹ ਪਿਸ਼ਾਬ ਵਿੱਚ ਜਿਹੜਾ ਖੂਨ ਵਾਲੀ, ਉਹਨੇ ਕਿਹਾ ਗਰਮੀ ਦੀ ਵਜ੍ਹਾ ਤੋਂ, ਯਾਨੀ ਕਿ ਉਹ ਕੋਈ 3-4 ਭਾਈਆਂ ਦੇ, ਕੋਈ 3-4 ਡੰਗਰਾਂ ਨੂੰ, ਕਿਸੇ ਦੇ 2 ਨੂੰ, ਕਿਸੇ ਨੂੰ 1 ਨੂੰ। ਹਾਲਾਂਕਿ ਪਹਿਲੋਂ ਕਿਤੇ 5-10 ਸਾਲ ਵਿੱਚ ਸੁਣੀਦਾ ਸੀ ਵੀ ਅਸੀਂ ਕਿਸੇ ਇੱਕ ਅੱਧੇ ਡੰਗਰ ਨੂੰ ਪ੍ਰੋਬਲਮ ਇਹ ਜਿਹੜਾ ਵਾ ਨਾ ਬਣ ਗਿਆ, ਯਾਨੀ ਕਿ ਇਹ ਗਰਮੀ ਹਬਸ ਤੋਂ ਬਣੀ। ਹਾਂ, ਇਹ ਸਭ ਹਬਸ, ਯਾਨੀ ਕਿ ਅਸੀਂ ਤਾਂ ਉਹ ਗੱਲ ਹਲੇ ਤੱਕ ਨਾ ਜਿਹੜਾ ਵਾ ਪਿਛਲੇ ਦਿਨਾਂ ਤੋਂ ਅਸੀਂ ਬੰਦਿਆਂ ਤੇ ਜਾਨਵਰਾਂ ਤੇ ਪਰਿੰਦਿਆਂ ਦੇ ਹਵਾਲੇ ਨਾਲ ਹੀ ਗੱਲ ਕਰ ਰਹੇ ਸੀ ਗਰਮੀ ਦੀ। ਅਸੀਂ ਸਿਰਫ ਪਿਆਸ ਵਾਲੇ ਹਵਾਲੇ ਨਾਲ ਜਾਨਵਰਾਂ ਦੀ ਗੱਲ ਕਰ ਰਹੇ ਸੀ, ਲੇਕਿਨ ਸਾਨੂੰ ਇਹ ਨਹੀਂ ਸੀ ਯਾਨੀ ਕਿ ਜਿਹੜਾ ਵਾ ਨਾ ਕਿ ਕਿਉਂਕਿ ਆਪਣੇ ਤੇ ਖੋਲੋ, ਕਿਉਂਕਿ ਉੱਥੇ ਸ਼ਹਿਰ 'ਚ ਹਵੇਲੀਆਂ ਵਗੈਰਾ ਜਿਹੜਾ ਵਾ ਨਾ ਉਹ ਹੈ ਆ, ਉੱਥੇ ਉਸ ਤਰ੍ਹਾਂ ਦਾ ਨਹੀਂ ਹੈ ਹਵਾ ਵਾਲਾ। ਹਾਂ, ਜਿਹੜੇ ਡੰਗਰ ਜੀ ਕਿਸੇ ਉਹਦੇ ਵਿੱਚ ਬੰਦ ਆ ਨਾ, ਜਿਨ੍ਹਾਂ ਨੂੰ ਸਹੀ ਤਰ੍ਹਾਂ ਹਵਾ ਨਹੀਂ ਲੱਗਦੀ, ਜਾਂ ਵੈਂਟੀਲੇਸ਼ਨ ਦਾ ਨਿਜ਼ਾਮ ਨਹੀਂ ਹੈਗਾ, ਉਹ ਡੰਗਰਾਂ ਨੂੰ ਪ੍ਰੋਬਲਮ। ਦੂਸਰਾ, ਮੱਖੀਆਂ ਨੂੰ ਬੜੀ ਪ੍ਰੋਬਲਮ ਆਈ ਹੋਈ ਆ। ਇਹ ਨਹੀਂ ਪਤਾ ਕੀ ਵਜ੍ਹਾ। ਬਹੁਤ ਸਾਰੀ ਇੱਥੇ ਜਿਹੜਾ ਸਾਡੇ ਜ਼ਿਮੀਂਦਾਰ ਕਿਸਾਨ ਹੈਗੇ, ਉਹਨਾਂ ਨੇ ਮੱਖੀਆਂ ਵਾਤੀਆਂ ਹੋਈਆਂ, ਕਿਧਰੋਂ ਮੱਕੀ ਇੰਨੀ ਆ, ਕਿਧਰੋਂ ਇੰਨੀ ਆ, ਕਿਧਰੋਂ ਇੰਨੀ, ਐਵੇਂ ਵੀ ਆ, ਕਈਆਂ ਦੀ ਇੰਨੀਆਂ ਨਹੀਂ ਉਤਾਂ ਨੂੰ। ਅੱਛਾ, ਫਿਰ ਇੱਕ ਹੋਰ ਚੀਜ਼ ਦਾ ਹੋਇਆ। ਹੁਣ ਤੁਸੀਂ ਕਹੋਗੇ ਕਿੰਨੀਆਂ ਕੁ ਚੀਜ਼ਾਂ ਦਾ। ਅੱਛਾ, ਨਹੀਂ ਕਰੋ ਜੋ ਤਾਂ ਮਜ਼ਾਕ। ਹਾਂ, ਦੁੱਧ ਦੀ ਗੱਲ ਛਿੜੀ। ਮੇਰੇ ਪੁਰਾਣਾ ਜਿਹਾ ਜ਼ੇਨ ਸੀ ਰੇਟ 'ਚ। ਮੈਂ ਕਿਹਾ ਵੀ ਮੱਝ ਦਾ ਹੁਣ 250 ਦਾ। ਉਹ ਕਹਿੰਦੇ ਜੀ ਮੱਝ ਦਾ ਦੁੱਧ 350। ਅੱਛਾ। ਔਰ ਉਹਨੇ ਕਿਹਾ ਵੀ 350 ਚ ਵੀ ਨਹੀਂ ਪੂਰਾ? ਨਹੀਂ, 350। ਉਹਨੇ ਕਿਹਾ ਜੀ ਨਹੀਂ, ਅਸੀਂ ਕੱਲਾ ਮੱਝ ਦਾ ਦੁੱਧ ਨਹੀਂ, ਅਸੀਂ ਯਾਨੀ ਕਿ ਇਹ ਆ ਵੀ ਕੋਈ 4 ਗਾਵਾਂ ਵਾ, 2 ਮੱਝਾਂ ਵਾ, ਅਸੀਂ ਰਲਾ ਕੇ ਜਿਹੜਾ ਨਾ 280 ਵਾਲਾ ਦਿੰਦੇ ਆ ਵੀ ਸਾਨੂੰ, ਯਾਨੀ ਕਿ 350 ਚ ਮੱਝ ਪੀਣੀ। ਸ਼ਹਿਰ ਦੇ ਵਿੱਚ ਨਹੀਂ ਖਰਚੇ ਬਹੁਤ। ਹਾਂ, ਖਰਚੇ ਬਹੁਤ ਆ। ਯਾਨੀ ਕਿ ਦੁੱਧ ਦਾ ਤੁਸੀਂ ਦੇਖ ਲਓ ਕਿ ਇਹ ਸੂਰਤ ਹਾਲ ਹੋ ਗਈ ਆ ਕਿ ਵੀ 350 ਦੇ ਕੇ ਵੀ ਦੁੱਧ ਮੱਝ ਦਾ ਯਾਨੀ ਕਿ ਜਿਹੜਾ ਪਰ ਇੱਕ ਚੀਜ਼ ਦੀ ਲਾਹੌਰ ਮੈਨੂੰ ਬੜੀ ਯਾਨੀ ਕਿ ਜਿਹੜਾ ਨਾ ਅੱਛਾ ਲੱਗਿਆ ਕਿ ਆਮ ਤੌਰ ਤੇ ਇਹ ਹੁੰਦਾ ਨਾ ਕਿ ਤੁਸੀਂ ਜਦੋਂ ਆਮ ਤੌਰ ਪਿੰਡ ਤੇ ਜਾਂਦੇ, ਕਹਿੰਦੇ ਜੀ ਆ ਪਿੰਡ ਦਾ ਖਾਣੇ ਵਾਲਾ ਜਿਹੜਾ ਵਾ। ਹੁਣ ਮੈਂ ਸਵੇਰੇ ਲਾਹੌਰ ਜਿਹੜਾ ਨਾਸ਼ਤਾ ਸੀ ਨਾ, ਲੱਸੀ ਵੀ ਸੀ, ਦਹੀਂ ਵੀ ਸੀ, ਰੋਟੀ ਵੀ ਚੋਪੜੀ ਹੋਈ ਸੀ। ਸਹੀ ਆ। ਨਹੀਂ, ਲਾਹੌਰ ਹੀ ਰਹਿੰਦਾ ਵੀ ਇਹ ਗੱਲ ਕੋਈ ਜਾਈ। ਇਹ ਤਾਂ ਫਿਰ ਹੈ ਹੀ ਆ। ਤੇ ਅੱਛਾ ਜੀ, ਲਓ ਜੀ, ਆ ਸਾਡੀ ਵੀਡੀਓ ਸੀਗੀ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਤੀ ਆ। ਆਖਰ ਦੇ ਉੱਤੇ ਮੈਂ ਫਿਰ ਇੱਕ ਵਾਰੀ ਮੇਰੇ ਇੱਕ ਦਿਮਾਗ ਦੇ ਵਿੱਚ ਗੱਲ ਆਈ ਆ, ਗੱਲਾਂ ਚੋਂ ਗੱਲ ਨਿਕਲਦੀ ਆ ਵੀ ਜਿੰਨੇ ਵੀ ਸਾਡਾ ਟੱਬਰ ਆ ਨਾ, ਸਾਨੂੰ ਆ ਕੈਮਰੇ ਦੇ ਪਿੱਛੇ ਇੰਝ ਲੱਗਦਾ ਵੀ ਇੱਥੇ 13,000 ਬੰਦਾ ਇੱਕੋ ਸਕਰੀਨ ਦੇ ਉੱਤੇ ਸਾਨੂੰ ਬੈਠੇ ਦੇਖ ਰਿਹਾ ਹੈ। ਇੱਕ ਦੂਜੇ ਨੂੰ ਅਸੀਂ ਜਾਣਦੇ ਨਹੀਂ ਹੈਗੇ, ਸਿਰਫ ਇੰਝ ਹੀ ਜਾਣਦੇ ਆ। ਇੱਕ ਦੂਸਰੇ ਦੇ ਨਾਲ ਅਸੀਂ ਅੰਦਾਜ਼ੇ ਲਾਏ ਹੋਏ ਆ, ਬਲਕਿ ਤੁਸੀਂ ਸਾਡੇ ਬਾਰੇ ਅੰਦਾਜ਼ੇ ਲਾਏ ਹੋਏ ਆ। ਅਸੀਂ ਤਾਂ ਤੁਹਾਡੇ ਬਾਰੇ ਉਹ ਵੀ ਨਹੀਂ ਲਾ ਸਕਦੇ ਵੀ ਤੁਹਾਡੀ ਲਾਈਫ ਜ਼ਿੰਦਗੀ ਕਿੱਦਾਂ ਦੀ ਜਿਹੜੀ ਆ ਉਹ ਲੰਘ ਰਹੀ ਹੈ। ਮਾਲਕ ਸਾਰਿਆਂ ਦੀ ਜੀ ਤੰਦਰੁਸਤੀ ਦੇ ਨਾਲ ਲੰਘਾਵੇ। ਤੇ ਵੀ ਰਾਣਾ ਸਾਹਿਬ ਵੀ ਇਹ ਵੀ ਨਹੀਂ ਪਤਾ ਵੀ ਉਹ ਬੰਦਾ ਕੌਣ, ਫੋਨ ਤੇ ਰਾਬਤਾ ਹੋ ਗਿਆ। ਕਿ ਮੈਂ ਗੱਲ ਕਰਦਾ, ਤੁਸੀਂ ਕਰੋ ਗੱਲ, ਮੈਂ ਵੀ ਇੱਕ ਛੋਟੀ ਜਿਹੀ ਗੱਲ ਕਰਾਂਗਾ। ਦੇਖੋ ਨਾ ਵੀ ਇੱਕ ਦੂਸਰੇ ਨਾਲ ਜ਼ਿੰਦਗੀ 'ਚ ਮੁਲਾਕਾਤ ਨਹੀਂ ਹੈਗੀ, ਗੱਲਬਾਤ ਨਹੀਂ ਹੈਗੀ, ਸਿਰਫ ਇੱਥੇ ਕੈਮਰੇ ਦੇ ਉੱਤੇ ਸਾਨੂੰ ਦੇਖਿਆ ਹੋਇਆ ਆ। ਹੈ ਅੰਜਮ ਸਾਹਿਬ ਨੂੰ ਦੇਖਿਆ, ਨਾਸਰ ਢਿੱਲੋਂ ਨੂੰ, ਵਕਾਰ ਭਿੰਡਰ ਨੂੰ, ਜਿੰਨੇ ਵੀ ਆਪਣੇ ਇਹ ਵੀਡੀਓ ਬਣਾਉਂਦੇ ਹੈਗੇ ਆ। ਮੈਂ ਰਾਣਾ ਸਾਹਿਬ ਹੈਰਾਨ, ਇੰਨੀ ਮੁਹੱਬਤ ਉਹਨਾਂ ਰੱਬ ਜਾਣਦਾ ਵੀ ਮੈਂ ਸੋਚ ਕੇ। ਹੁਣ ਮੈਂ ਗਿਆ ਨਾ ਆਪਣੀ ਸਿਸਟਰ ਦੇ ਸਸੁਰਾਲ ਤੇ ਖਾਲਾ, ਉਹ ਕਈ ਹੁਣ ਬੰਦੇ ਕਹਿੰਦੇ ਕਿ ਨਾ ਵੀ ਮਾਸੀ ਪੰਜਾਬੀ ਦਾ ਲਫ਼ਜ਼ ਆ ਵੀ ਤੁਸੀਂ ਖਾਲਾ। ਅਸਲ 'ਚ ਨਾ ਕਿਉਂਕਿ ਅਸੀਂ ਨਾਨਕੇ ਸਾਡੇ ਅੰਬਾਲੀਏ ਆ, ਇਹਨਾਂ ਦੀ ਮਾਸੀ ਘੱਟ ਆ, ਖਾਲਾ ਜ਼ਿਆਦਾ ਵਾ। ਸਾਡੇ ਤੇ ਆਲਾ ਅਸਰ ਜਿਹੜਾ ਵਾ ਨਾ ਜ਼ਿਆਦਾ, ਯਾਨੀ ਕਿ ਲਫ਼ਜ਼ ਇਸਤੇਮਾਲ ਖਾਲਾ ਦਾ ਇਸਤੇਮਾਲ ਕਰ ਦਿੰਦੇ ਆ। ਤੇ ਵਰਨਾ ਮਾਸੀ ਵੀ ਤੇ ਖਾਲਾ ਸਾਰੇ ਭੂਆ ਤੇ ਫੁੱਫੋ ਤੋਂ ਯਾਨੀ ਕਿ ਦੂਸਰੇ ਪਾਸੇ ਆ ਜਾਂਦਾ। ਤੇ ਉਹ ਗੱਲ ਉਹ ਖਾਲੇ ਹੀ ਕਹਿੰਦੇ ਆ ਉਹਨਾਂ ਨੂੰ। ਤੇ ਉਹ ਮੈਂ ਬੜਿਆਂ ਅੰਦਰ ਤੇ ਉਹ ਬੜਾ ਖੁਸ਼ ਹੋਈਆਂ
ਕਹਿੰਦੇ ਅਸਲਮ ਪਹਿਲੇ ਤਾਂ ਹੁਣ ਦਿਨਾਂ ਤੋਂ ਤੈਨੂੰ ਵਲਾਗਾਂ 'ਚ ਹੀ ਦੇਖੀਦਾ ਹੈ ਤੇ ਚਲੋ ਇੱਥੇ ਅਸੀਂ ਕਹਿੰਦੇ ਕਈ ਵਾਰੀ ਨਿਆਣਿਆਂ ਨੂੰ ਕਹੀਦਾ ਵੀ ਲਾਓ ਅਸਲਮ ਦਾ ਵਲਾਗ ਲੱਗਾ। ਮੈਂ ਕਿਹਾ ਵੀ ਇਸ ਗੱਲ ਤੋਂ ਇੰਨੀ ਖੁਸ਼ੀ ਹੋਈ ਵੀ ਮੈਂ ਕਿਹਾ ਦੇਖੋ ਸਾਡਾ ਬਜ਼ੁਰਗਾਂ ਨਾਲ ਇੰਟਰੈਕਸ਼ਨ ਆਪਣੀ ਫੈਮਿਲੀ ਵਾਲਿਆਂ ਨਾਲ ਯਾਨੀ ਕਿ ਜਿਹੜਾ ਵੀਡੀਓ ਦੇ ਜ਼ਰੀਏ ਯਾਨੀ ਕਿ ਜਿਹੜਾ ਤੇ ਉਹ ਫਿਰ ਦੱਸ ਰਹੇ ਵੀ ਤੁਸੀਂ ਉਹ ਕਰ ਪਕਾਨੇ ਆ ਖਾਣੇ ਆ ਬੈਠਦੇ ਆ ਫਿਰ ਤੇਰੇ ਤਿਲਾਂ ਦਾ ਉਹਨਾਂ ਨੇ ਪੁੱਛਿਆ ਹੈ ਤੇ ਸਾਰਾ ਕਿਸ ਰਾਣਾ ਸਾਹਿਬ ਇੱਕ ਮੈਸੇਜ ਆਇਆ ਮੈਨੂੰ 9 ਸੈਕਿੰਡ ਦਾ ਰਾਤ ਨੂੰ 11:22 ਤੇ ਉਹ ਮੇਰੇ ਕੰਨਾਂ ਦੇ ਵਿੱਚ ਗੂੰਜਦਾ 9 ਸੈਕਿੰਡ ਦੇ ਵਿੱਚ ਕੋਈ ਬੰਦਾ ਬੰਦੇ ਨੂੰ ਮੁੱਲ ਲੈ ਲਵੇ ਵੀ ਗੱਲ ਕਰਕੇ ਹੈ ਤਾਂ ਗੱਲ ਹੀ ਹੈ ਨਾ ਵੀ ਮੈਂ ਗੱਲ ਕਰਾਂ 9 ਸੈਕਿੰਡ ਦੇ ਵਿੱਚ ਮੈਂ ਤੁਹਾਨੂੰ ਕਿੰਨਾ ਕੁਝ ਕਹਿ ਸਕਦਾ ਬਿਲਕੁਲ ਜਾਣਦਾ ਵੀ ਨਾ ਹੋਵੇ ਗੱਲ ਵੀ ਨਾ ਪਹਿਲੀ ਦਫਾ ਗੱਲ ਕਰਨੀ ਪਹਿਲੀ ਦਫਾ ਗੱਲ ਕਰਦੇ ਹੋਵੇ ਜੀ। ਪਹਿਲਾਂ ਵੀ ਮੈਂ ਸ਼ੁਰੂ ਦੇ ਵਿੱਚ ਇੱਕ ਨਾਂ ਦਾ ਜ਼ਿਕਰ ਕੀਤਾ ਅਜ਼ੀਜ਼ ਸਾਹਿਬ ਦਾ ਹੈ ਤੇ ਯਾਰ ਬਸ ਮੁੱਲ ਲੈਣ ਵਾਲੀ ਉਹ ਰਾਣਾ ਸਾਹਿਬ ਗੱਲ ਹੈਗੀ ਆ। ਫਿਰ ਕਦੇ ਇਸ ਮੁੱਦੇ ਦੇ ਉੱਤੇ ਵੀ ਗੱਲਬਾਤ ਰਾਣਾ ਸਾਹਿਬ ਇਸ ਬਾਰੇ ਚ ਮੇਰੇ ਜ਼ਿਹਨ ਦੇ ਵਿੱਚ ਨਾ ਬਹੁਤ ਸਾਰੀਆਂ ਗੱਲਾਂ ਹੈਗੀਆਂ। ਕੋਈ ਨਹੀਂ ਕਿਸੇ ਦਿਨ ਫਿਰ ਬਹਿ ਕੇ ਨਾ ਜੀ ਅਸੀਂ ਕਰਾਂਗੇ ਕਿਸੇ ਵੇਲੇ ਤੁਹਾਡੇ ਨਾਲ। ਹੁਣ ਵੀਡੀਓ ਵੀ ਲੰਬੀ ਹੁੰਦੀ ਜਾ ਰਹੀ ਆ। ਜਿੰਨੀ ਦੇਰ ਅਸੀਂ ਵੀਡੀਓ ਬਣਾਈ ਆ ਉਨੀ ਦੇਰ ਪੱਤੇ ਕੋਈ ਨਹੀਂ ਹਿੱਲੇ ਐਵੇਂ ਮਾੜਾ ਮੋਟਾ ਸੀ। ਜਦੋਂ ਬਣਾਉਣ ਤੋਂ ਪਹਿਲਾਂ ਵੀ ਹਵਾ ਚੱਲਦੀ ਸੀ ਹੁਣ ਅਸੀਂ ਖਤਮ ਕਰਨ ਲੱਗੇ ਆ ਤੇ ਹਵਾ ਫੇਰ ਗਈ ਉਸ ਹਿਸਾਬ ਨਾਲ ਚੱਲੀ ਬਲਕਿ ਉਹ ਪੂਰਾ ਘੱਟਾ ਜਿਹੜਾ ਉਹ ਉੱਡ ਰਿਹਾ ਹੈਗਾ। ਸਾਡਾ ਦੂਜਾ ਪਿੱਪਲ ਵੀ ਮਾਸ਼ਾਅੱਲਾ ਜੀ ਅਲਹਮਦੁਲਿਲਾ ਅਗਲੇ ਸਾਲ ਇਨਸ਼ਾਅੱਲਾ ਡੇਰੇ ਉੱਥੇ ਹੋਣਗੇ। ਇੱਕ ਮੇਰੇ ਜ਼ਿਹਨ ਦੇ ਵਿੱਚ ਸਕੀਮ ਆ ਉਸ ਹਿਸਾਬ ਦੇ ਨਾਲ ਇੱਧਰ ਅਮਲਤਾਸ ਪਰਾਂ ਪਿੱਪਲ ਸੈਂਟਰ ਦੇ ਵਿੱਚ ਬਿਲਕੁਲ ਵਿਚਾਲੇ ਕਰਕੇ ਜਿੱਥੇ ਟਿਊਬਲ ਦਾ ਪਾਣੀ ਗਿਰਦਾ ਜਿਵੇਂ ਝਰਨਿਆਂ ਚੋਂ ਡਿੱਗਦਾ ਉੱਥੇ ਛੋਟਾ ਜਿਹਾ ਕੂਲਰ ਲੱਗਿਆ ਹੋਇਆ ਹੋਵੇ ਅੱਗੇ ਮੰਜੇ ਡੱਠੇ ਹੋਏ ਹੋਣ ਵੀਡੀਓ ਵੀ ਬਣਦੀ ਹੋਵੇ ਤੇ ਨਜ਼ਾਰਾ ਵੀ ਆ ਰਿਹਾ ਹੋਵੇ ਉਹ ਕਦੇ ਨਾ ਕਦੇ ਪੂਰਾ ਹੋਊਗਾ ਜੀ। ਤੇ ਹੁਣ ਤੁਸੀਂ ਜਨਾਬ ਜੀ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਨੂੰ ਜੀ ਦਿਓ ਇਜਾਜ਼ਤ। ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਕਿਸੇ ਹੋਰ ਮੁੱਦੇ ਦੇ ਨਾਲ। ਇੱਕ ਵਾਰੀ ਫੇਰ ਦੋਨੇ ਹੱਥਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਜੀ ਸਲਾਮ ਆ ਜੀ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖ।